ਪੰਜਾਬ ਦੀ ਪੰਜਾਬੀਆਂ ਦੀ ਤੇ ਸਿੱਖਾਂ ਦੀ ਆਪਣੀ ਇੱਕ ਆਈਡੈਂਟੀਟੀ ਆ। ਉਹਨੂੰ ਜਿਹੜੀ ਭਾਰਤ ਦੀ ਵੱਡੀ ਸਾਰੀ ਆਈਡੈਂਟੀਟੀ ਬਣਾਈ ਹੋਈ ਨਾ ਝੂਠੀ, ਇੰਡੀਆ ਕਦੇ ਵੀ ਇੱਕ ਮੁਲਕ ਨਹੀਂ ਸੀ। ਸਿਰਫ ਬ੍ਰਿਟਿਸ਼ ਐਮਪਾਇਰ ਨੇ ਇੱਕ ਐਡਮਿਨਿਸਟ੍ਰੇਟਿਵ ਯੂਨੀਅਨ ਕ੍ਰੀਏਟ ਕੀਤੀ ਕਿ ਬਹੁਤ ਸਾਰੇ ਰਾਜਾਂ ਨੂੰ ਬ੍ਰਿਟਿਸ਼ ਸਰਕਾਰ ਨੇ ਆਪਣੇ ਪ੍ਰਬੰਧ ਹੇਠ ਲਿਆ ਕੇ ਇੱਕ ਐਡਮਿਨਿਸਟ੍ਰੇਟਿਵ ਯੂਨਿਟੀ ਕ੍ਰੀਏਟ ਕੀਤੀ। ਪਰ ਜਾਂਦਿਆਂ ਸਭ ਤੋਂ ਵੱਡਾ ਜ਼ੁਲਮ ਇਹ ਕਰ ਗਏ ਕਿ ਉਹਦਾ ਬਹੁਤ ਸਾਰਾ ਹਿੱਸਾ ਹਿੰਦੂ ਧਰਮੀਆਂ ਦੇ ਹਵਾਲੇ ਕਰ। ਸੋ ਜਿਹੜੀ ਮਿਥ ਹੈ ਨਾ ਕਿ ਆਲ ਇੰਡੀਆ ਹੈਜ਼ ਵਨ ਆਈਡੈਂਟਿਟੀ, ਕਿ ਇੰਡੀਆ ਇਜ਼ ਵਨ ਕੰਟਰੀ ਐਂਡ ਇਟ ਵਾਸ देयर ਫॉर द ਸੈਂਚੁਰੀਜ਼, ਇਹ ਸਭ ਬਕਵਾਸ ਹੈ। ਜਿਹੜੇ ਹਿਪੋਕ੍ਰੇਟ ਮੁਲਕ ਹੈ ਨਾ ਅੱਜ ਕੱਲ੍ਹ, ਜਿੱਥੇ ਯੂਕੇ ਵੀ ਆ, ਕੈਨੇਡਾ ਵੀ ਆ, ਫਰਾਂਸ ਵੀ ਆ, ਇਹ ਬਹੁਤ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਆ, ਕਿਉਂਕਿ ਇਸੇ ਸੈਲਫ ਡਿਟਰਮੀਨੇਸ਼ਨ ਯੂਜ਼ ਕਰਕੇ ਇਹਨਾਂ ਮੁਸਲਮਾਨਾਂ ਦੀ ਆਟੋਮਨ ਐਮਪਾਇਰ ਭੰਗ ਕੀਤੀ ਸੀ। ਤੁਸੀਂ ਭਾਰਤ 'ਚ ਵਸਦੇ ਰਹੋ, ਜਿੰਨੇ ਮਰਜ਼ੀ ਗੁਰੂ ਘਰ ਬਣਾਓ, ਜਿੱਦਾਂ ਦੇ ਮਰਜ਼ੀ ਕੀਰਤਨ ਕਰੋ, ਭਾਰਤ ਸਰਕਾਰ ਨੂੰ ਕੋਈ ਪੀੜ ਨਹੀਂ ਹੈ। ਜਦੋਂ ਤੁਸੀਂ ਆਪਣੀ ਹੋਂਦ ਦੀ ਗੱਲ ਕਰਨੀ, ਜਦੋਂ ਤੁਸੀਂ ਆਪਣੇ ਘਰ ਦੀ ਗੱਲ ਕਰਨੀ ਆ, ਜਦੋਂ ਤੁਸੀਂ ਗੁਰੂ ਦੇ ਸਿਧਾਂਤ ਦੀ ਗੱਲ ਕਰਨੀ ਆ, ਪੀੜ ਉਦੋਂ। ਖਾਲਿਸਤਾਨ ਦੀ ਗੱਲ ਤੁਹਾਡੀ ਗੱਲ ਹੈ, ਸਿੱਖ ਕੌਮ ਦੀ ਗੱਲ ਹੈ। ਇਹਨੂੰ ਸੱਜੇ ਖੱਬੇ ਜੋੜਨ ਦੀ ਕੋਸ਼ਿਸ਼ ਨਾ ਕਰਿਆ ਕਰੋ। ਇਸ ਫਲਾਣਾ ਗੁਆਂਢੀ ਦੇਸ਼ ਸਾਡੀ ਜਿਹੜਾ ਉਹ ਮਦਦ ਕਰ ਦੇਗਾ, ਫਲਾਣੀ ਸਰਕਾਰ ਕਰ ਦੇਗੀ, ਨਾ ਉਹਨਾਂ ਨੇ ਪਹਿਲਾਂ ਕੀਤੀ ਨਾ ਹੁਣ ਕਰਨੀ। ਜਿਨ੍ਹਾਂ ਨੇ ਇਸ ਕੰਮ 'ਚ ਪੈਣਾ ਉਹਨਾਂ ਜ਼ਲੀਲ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਅੱਜ ਜਿਹੜੀ ਮੇਰੀ ਗੱਲਬਾਤ ਹੋਏਗੀ ਉਹ ਥੋੜੀ ਟੈਕਨੀਕਲ ਹੋਏਗੀ। ਜਜ਼ਬਾਤੀ ਗੱਲਾਂ ਆਪਾਂ ਬਹੁਤ ਕਰਨੇ ਆ, ਇਹ ਨਹੀਂ ਕਰਨਾ। ਪੇਜਾਂ ਤੇ ਵਿਕਾਰਿਆਂ ਦਾ ਵੀ ਬਹੁਤ ਮਾਣ ਹੁੰਦਾ ਵਾ, ਪਰ ਮੈਨੂੰ ਨੌਜਵਾਨਾਂ ਨੇ ਇਹ ਕਿਹਾ ਕਿ ਤੁਸੀਂ ਅੱਜ ਇਸ ਗੱਲ ਤੇ ਗੱਲਬਾਤ ਕਰਨੀ ਆ ਕਿ ਜਿਹੜਾ ਸਾਡਾ ਖਾਲਿਸਤਾਨ ਦਾ ਐਲਾਨਨਾਮਾ ਵਾ, ਉਹ ਇੰਟਰਨੈਸ਼ਨਲ ਜਿਹੜੇ ਲਾਜ਼ ਆ, UN ਦੇ ਚਾਰਟਰ ਆ, ਉਹਨਾਂ ਦੇ ਹੇਠ ਕਿੱਦਾਂ ਜੁੜਦਾ ਤੇ ਦੁਨੀਆ ਦੇ ਅੱਗੇ ਜੇ ਅਸਾਂ ਖਾਲਿਸਤਾਨ ਦਾ ਪ੍ਰਚਾਰ ਕਰਨਾ ਵਾ ਜਾਂ ਖਾਲਿਸਤਾਨ ਹਾਸਲ ਕਰਨਾ ਵਾ, ਉਹਦਾ ਰੋਡ ਮੈਪ ਕੀ ਆ। ਕਈ ਵਾਰੀ ਬੁਲਾਰੇ ਜਿਹੜੇ ਆ ਉਹ ਗੱਲ ਕਰਦੇ ਇੱਧਰ ਉੱਧਰ ਕਰ ਜਾਂਦੇ ਆ ਗੱਲ। ਮੈਂ ਕੋਸ਼ਿਸ਼ ਕਰਾਂਗਾ ਕਿ ਇਹਦੇ ਉੱਤੇ ਹੀ ਅੱਜ ਗੱਲ ਕੀਤੀ ਜਾਏ। UN ਚਾਰਟਰ 1948 ਦੀ ਗੱਲ ਆ, ਉਹਦੇ ਵਿੱਚ ਖੁਦ ਮੁਖਤਾਰੀ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਗੱਲ ਹੈ, UN ਦਾ ਜਿਹੜਾ ਚਾਰਟਰ ਆ, ਉਹਦੀ ਪਹਿਲੀ ਜਿਹੜੀ ਧਾਰਾ ਆ, ਉਹਦਾ ਸੈਕਸ਼ਨ 2 ਹੀ ਕਹਿੰਦਾ ਕਿ ਪੀਪਲ ਹੈਵ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਵੀ ਲੋਕਾਂ ਨੂੰ ਖੁਦ ਮੁਖਤਾਰੀ ਦਾ ਹੱਕ ਆ, ਆਪਣਾ ਫੈਸਲਾ ਕਰਨ ਦਾ ਹੱਕ ਆ। ਇਹ UN ਚਾਰਟਰ ਤੇ ਬਣਿਆ 1948 ਦਾ, ਪਰ ਗੁਰੂ ਨਾਨਕ ਪਾਤਸ਼ਾਹ ਨੇ ਤੀਸਰ ਪੰਥ ਚਲਾ ਕੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਜ਼ੀਆ ਨਾ ਦੇ ਕੇ, ਗੁਰੂ ਹਰਗੋਬਿੰਦ ਨੇ ਮੀਰੀ ਪੀਰੀ ਦਾ ਸਿਧਾਂਤ ਚਲਾ ਕੇ, ਤੇ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇਹ ਖੁਦ ਮੁਖਤਾਰੀ ਦੀ ਬੁਨਿਆਦ ਰੱਖੀ। ਔਰ ਇਸ ਗੱਲ ਨੂੰ, ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿ ਰਹੇ ਸੀ, ਮੇਰੇ ਤੇ ਸਾਰਾ ਜੀਵਨ ਹੀ ਇਸ ਚੀਜ਼ 'ਚ ਵੀ ਸਿੱਖੀ ਦਾ ਪ੍ਰਚਾਰ ਇੰਟਰਨੈਸ਼ਨਲੀ ਲੋਕਾਂ ਤੱਕ ਕਿੱਦਾਂ ਕੀਤਾ ਜਾਵੇ। ਅੱਜ ਤੋਂ 5-6 ਸਾਲ ਪਹਿਲਾਂ UN ਦੇ ਅੰਡਰ ਸੈਕਟਰੀ ਜਨਰਲ ਡੈਮਾ ਡੀਐਨ ਦੀ ਸਟੇਟਮੈਂਟ ਔਨ ਰੈਕੋਰਡ ਆ, ਵਰਬਲ ਵੀ ਆ, ਲਿਖਤ ਵੀ ਆ। ਮੇਰੇ ਉਹਨਾਂ ਨਾਲ ਚੰਗੇ ਸੰਬੰਧ ਸੀ, ਮਿੱਤਰ ਵੀ ਸੀ। ਉਹਨਾਂ ਨੂੰ ਸਿੱਖੀ ਬਾਰੇ ਮੈਂ ਕਾਫੀ ਟੀਚ ਕਰਦਾ ਸੀ। ਉਹਨਾਂ ਨੇ ਵਿਸਾਖੀ ਦੇ ਮੌਕੇ ਤੇ ਇੱਕ ਸੁਨੇਹਾ ਦਿੱਤਾ ਸੀ, ਜਿਹੜਾ ਸਿੱਖਾਂ ਨੇ ਸ਼ਾਇਦ ਇੰਨਾ ਨਾ ਪ੍ਰਚਾਰਿਆ, ਨਾ ਉੱਤੇ ਗੌਰ ਕੀਤਾ, ਪਰ ਉਹ ਬਹੁਤ ਵੱਡੀ ਗੱਲ ਕਹਿ ਗਿਆ। ਉਹਨੇ ਕਿਹਾ ਕਿ ਦੁਨੀਆ ਦੇ ਵਿੱਚ ਜਿਹੜੀ ਹੱਕ ਸੱਚ ਦੀ, ਇਨਸਾਫ ਦੀ ਤੇ ਮਨੁੱਖਤਾ ਦੇ ਅਧਿਕਾਰਾਂ ਦੀ ਗੱਲ ਚੱਲਦੀ ਆ, ਜਿਹੜੀ ਸਿੱਖੀ ਦੀ, ਇਹ ਸਿੱਖੀ ਦੀਆਂ ਵੈਲਿਊਜ਼ ਆ ਜਿਹੜੀਆਂ UN ਚਾਰਟਰ ਦੇ ਵਿੱਚ ਆ। ਉਹਦੇ ਕਹਿਣ ਦਾ ਭਾਵ ਇਹ ਸੀ ਵੀ UN ਚਾਰਟਰ ਇੱਕ ਬਾਅਦ 'ਚ ਆਈਆਂ, ਪਹਿਲਾਂ ਸਿੱਖੀ ਨੇ ਇਹਨੂੰ ਪ੍ਰਚਾਰਿਆ। ਸੋ ਜਿਹੜਾ ਸਾਡਾ ਖੁਦ ਮੁਖਤਿਆਰੀ ਦਾ ਹੱਕ ਆ, ਉਹ UN ਚਾਰਟਰ ਦੇ ਹੇਠ ਤਾਂ ਹੈ ਹੀ ਹੈ, ਪਰ ਇਹ ਜਿਹੜਾ ਖਾਲਸਾ ਰਾਜ ਆ ਜਾਂ ਸਾਡੀ ਸੋਵਰਨ ਸਟੇਟ ਖਾਲਿਸਤਾਨ ਆ, ਇਹਦਾ ਹੱਕ ਸਾਨੂੰ ਹੋਰ ਕੋਈ ਦੇ ਕੇ ਨਹੀਂ ਗਿਆ, ਗੁਰੂ ਸਾਹਿਬ ਆਪ ਹੀ ਦੇ ਕੇ ਗਏ ਆ। ਇਹਦਾ ਨੀਂਹ ਪੱਥਰ ਗੁਰੂ ਸਾਹਿਬ ਰੱਖ ਕੇ ਗਏ ਆ। ਅਸਾਂ ਉਸ ਮੰਜ਼ਿਲ ਤੱਕ ਪਹੁੰਚਣਾ।
ਕਿਉਂਕਿ ਨੌਜਵਾਨਾਂ ਨੇ ਕਿਹਾ ਕਿ ਆਪਾਂ ਥੋੜੀ ਜਿਹੀ ਅੱਜ ਇੰਟਰਨੈਸ਼ਨਲ ਔਰ ਕਨਵੈਂਟਸ ਔਰ UN ਚਾਰਟਰ ਦੇ ਉੱਤੇ ਗੱਲ ਕਰਨੀ ਆ, ਕਿਉਂਕਿ ਜਦੋਂ ਆਪਾਂ ਪ੍ਰਚਾਰ ਕਰਨਾ ਦੂਸਰੀ ਕਮਿਊਨਿਟੀਜ਼ ਨੂੰ ਤਾਂ ਉਹਨਾਂ ਨੂੰ ਦੱਸਣਾ ਪੈਣਾ ਕਿ ਸਾਡਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਹ ਕਿੱਦਾਂ ਕਵਰ ਆ ਅੰਡਰ ਦਾ ਇੰਟਰਨੈਸ਼ਨਲ ਨੋਰਮਸ। ਜਿੱਦਾਂ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਹੈ ਕਿ UN ਦਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ UN ਚਾਰਟਰ ਦੇ ਪਹਿਲੇ ਹੀ ਸੈਕਸ਼ਨ ਦੇ ਵਿੱਚ ਕਵਰ ਆ ਕਿ ਹਰ ਇੱਕ ਨੂੰ, ਜਿਸ ਤਰ੍ਹਾਂ ਭਾਈ ਅਮਾਨ ਸਿੰਘ ਮਾਨ ਵੀ ਗੱਲ ਕਰਕੇ ਗਏ ਆ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਸੋ ਇਹ ਸਾਡਾ ਬੁਨਿਆਦੀ ਹੱਕ ਆ। ਇਹ ਹੱਕ ਜਿਹੜਾ ਵਾ ਉਹ ਪੂਰੀ ਦੁਨੀਆ ਮੰਨਦੀ ਆ। ਇਹਦੇ ਬਾਰੇ ਗੱਲ ਕਰਨ ਤੋਂ, ਇਹਦੇ ਹੇਠ ਮੰਗ ਰੱਖਣ ਤੋਂ ਸਾਨੂੰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਕਿਸੇ ਤੌਰ ਤੇ ਵੀ ਭੈਭੀਤ ਹੋਣ ਦੀ ਲੋੜ ਨਹੀਂ ਹੈਗੀ। ਹੁਣ ਇਹ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆਇਆ, ਇਹ ਬਾਏ ਦਾ ਵੇ ਜਿਹੜੀਆਂ ਕੌਮਾਂ ਅੱਜ ਬਹੁਤਾ ਉਹਦਾ ਪ੍ਰਚਾਰ ਕਰਦੀਆਂ ਨਾ, ਜਿਹਦੇ 'ਚ ਉਹ ਦੇਸ਼ ਵਿੱਚ ਜਿਹੜਾ ਮੈਂ ਵੀ ਸਿਟੀਜ਼ਨ ਹਾਂ, UK, ਫਰਾਂਸ, ਹੋਰ ਅੱਜ ਕੱਲ੍ਹ ਬੜੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਰੌਲਾ ਪਾਈ ਫਿਰਦੇ ਆ। ਜਦੋਂ UN ਦੇ ਚਾਰਟਰ 'ਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੋਣੀ ਸੀ, ਇਹਨਾਂ ਨੇ ਇਹਦੀ ਵਿਰੋਧਤਾ ਕੀਤੀ ਸੀ ਕਿਉਂਕਿ ਇਹ ਕਲੋਨੀਅਲ ਪਾਵਰ ਸੀਗੀਆਂ। ਇਹ ਨਹੀਂ ਸੀ ਚਾਹੁੰਦੇ ਕਿ UN ਦੇ ਚਾਰਟਰ ਦੇ ਵਿੱਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੋਵੇ। ਉਸ ਸਮੇਂ ਹਿਸਟੋਰਿਕ ਰਿਕਾਰਡਸ ਆ ਕਿ UN ਦੇ ਬਣਨ ਸਮੇਂ ਅਗਰ ਕਿਸੇ ਦੇਸ਼ ਨੇ ਵੀ ਹਮਾਇਤ ਕੀਤੀ ਸੀਗੀ ਤੇ ਉਹ ਹਮਾਇਤ ਕੀਤੀ ਸੀਗੀ ਰਸ਼ੀਆ ਨੇ, ਕਿਉਂਕਿ ਰਸ਼ੀਆ ਜੋ ਥੋੜਾ ਕਮਿਊਨਿਜ਼ਮ ਸੀ, ਉਹ ਚਾਹੁੰਦੇ ਸੀ ਵੀ ਦੁਨੀਆ ਡੀਕਲੋਨਲਾਈਜ਼ ਹੋਵੇ ਔਰ ਬਾਦਸ਼ਾਹਤਾਂ ਜਿਹੜੀਆਂ ਮੁਕਾਈਆਂ ਜਾਣ। ਸੋ ਰਸ਼ੀਆ ਦੇ ਪ੍ਰਭਾਵ ਦੇ ਹੇਠ ਤੇ ਕੁਝ ਹੱਦ ਤੱਕ ਅਮਰੀਕਾ ਦੇ ਪ੍ਰਭਾਵ ਦੇ ਹੇਠ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਾਂ ਖੁਦ ਮੁਖਤਿਆਰੀ ਦਾ ਲੋਕਾਂ ਨੂੰ ਜਿਹੜਾ ਹੱਕ ਆ ਉਹ UN ਚਾਰਟਰ ਦੇ ਵਿੱਚ ਸ਼ਾਮਲ ਕੀਤਾ ਗਿਆ। ਜਿਹੜੇ ਸਾਡੇ ਐਲਾਨਨਾਮੇ ਦੀ ਗੱਲ ਹੈ, ਕੌਮਾਂ ਹਮੇਸ਼ਾ ਅਣਖੀ ਕੌਮਾਂ ਪਹਿਲਾਂ ਐਲਾਨਨਾਮੇ ਕਰਦੀਆਂ ਤੇ ਫਿਰ ਉਹਨਾਂ ਦੇ ਦੇਸ਼ ਹੋਂਦ 'ਚ ਆਉਂਦੇ ਆ। ਜਿਸ ਤਰ੍ਹਾਂ ਡਾਕਟਰ ਸਾਹਿਬ ਵੀ ਕਹਿ ਰਹੇ ਸੀ ਕਿ ਜਿਸ ਵੇਲੇ UN ਹੋਣ ਚਾਹੀ ਤਾਂ ਉਹਦੀ ਮੈਂਬਰ ਸਟੇਟਸ ਜਿਹੜੀਆਂ ਸੀਗੀਆਂ, ਉਹਨਾਂ ਦੇ ਵਿੱਚ ਆਉਣ ਵਾਲੇ 30 ਸਾਲਾਂ 'ਚ ਤਕਰੀਬਨ 100 ਸਟੇਟਸ ਦਾ ਵਾਧਾ ਹੋਇਆ। ਉਹ 100 ਸਟੇਟ ਸਾਰੀਆਂ ਦੀਆਂ ਸਾਰੀਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਯੂਜ਼ ਕਰਦਿਆਂ ਹੋਈਆਂ ਬਣੀਆਂ। ਆਪਾਂ ਪਿਛਲੀ ਸਦੀ ਦੀ ਗੱਲ ਤਾਂ ਛੱਡ ਹੀ ਦਈਏ, ਤੁਸੀਂ ਜਦੋਂ 2000s ਦੀ ਗੱਲ ਵੀ ਕਰਦੇ ਹੋ ਤੇ ਉਹਦੇ ਵਿੱਚ ਭਾਵੇਂ ਕੋਸੋਵੋ ਦੀ ਗੱਲ ਹੋਵੇ, ਭਾਵੇਂ ਇਸਤਾਂਬੁਲ ਦੀ ਗੱਲ ਹੋਵੇ, ਸਰਬੀਆ ਦੀ ਗੱਲ ਹੋਵੇ, ਫਿਰ ਅਰੀਟਰੀਆ ਦੀ ਗੱਲ ਹੋਵੇ, ਇਹਨਾਂ ਸਾਰੀਆਂ ਕੌਮਾਂ ਨੇ ਪਹਿਲਾਂ ਆਪਣੇ ਐਲਾਨਨਾਮੇ ਦੁਨੀਆ ਦੇ ਸਾਹਮਣੇ ਲਿਆਏ, ਆਪਣੀ ਆਜ਼ਾਦੀ ਦੇ ਐਲਾਨਨਾਮੇ, ਜਿਹਨੂੰ ਕੋਈ ਲੋਕਾਂ ਨੇ ਬਹੁਤੀ ਮਾਨਤਾ ਨਹੀਂ ਦਿੱਤੀ ਕਿਉਂਕਿ UN ਚਾਰਟਰ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਹਿਪੋਕ੍ਰੇਸੀ ਆ। ਜਿੱਥੇ ਇੱਕ ਪਾਸੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਆ, ਉਹਦੇ ਨਾਲ ਹੀ ਨਾਲ ਟੈਰੀਟੋਰੀਅਲ ਇੰਟੈਗ੍ਰਿਟੀ ਦੀ ਵੀ ਗੱਲ ਆ। ਜਿਹੜੀਆਂ ਸਾਡੀਆਂ ਮੈਂਬਰ ਸਟੇਟ ਆ ਉਹਨਾਂ ਦੇ ਟੋਟੇ ਨਹੀਂ ਅਸੀਂ ਹੋਣ ਦੇਣੇ। ਇਸ ਵਾਸਤੇ ਜਦੋਂ ਇਹਨਾਂ ਕੌਮਾਂ ਨੇ ਨਹੀਂ, ਇਹ ਸਾਰੀ ਗੱਲ 2000s ਦੀ ਆ, ਜਿਨ੍ਹਾਂ ਸਟੇਟਸ ਦੇ ਮੈਂ ਨਾਮ ਲਿਆ, ਕੋਈ 1900 ਦੀ ਗੱਲ ਨਹੀਂ ਹੈਗੀ। ਜਦੋਂ ਇਹਨਾਂ ਵੀ ਆਪਣੇ ਐਲਾਨਨਾਮੇ ਕੀਤੇ, ਉਹਨਾਂ ਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ, ਪਰ ਜਦ ਉਹਨਾਂ ਦੇ ਦੇਸ਼ ਹੋਂਦ 'ਚ ਆਏ ਤੇ ਕੋਈ ਉਹਨੂੰ ਰੋਕ ਨਹੀਂ ਸਕਿਆ। ਸਿੱਖ ਕੌਮ ਨੇ ਇਹ ਆਪਣਾ ਆਜ਼ਾਦੀ ਦਾ ਐਲਾਨਨਾਮਾ ਜਾਰੀ ਕੀਤਾ ਤੇ ਉਹ ਸਮਾਂ ਦੂਰ ਨਹੀਂ ਜਦੋਂ ਸਿੱਖ ਕੌਮ ਦਾ ਆਪਣਾ ਕੌਮੀ ਕਾਰ ਖਾਲਿਸਤਾਨ ਵਜੂਦ 'ਚ ਆਊਗਾ ਔਰ ਉਹਨੂੰ ਕੋਈ ਨਹੀਂ ਰੋਕ ਸਕਦਾ। ਸੋ ਜਦੋਂ ਆਪਾਂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਉਹਦੀਆਂ ਦੋ ਫਾਰਮਸ ਆ। ਮੈਂ ਪਹਿਲਾਂ ਕਿਹਾ ਸੀ ਕਿ ਅੱਜ ਦਾ ਜਿਹੜੀ ਗੱਲਬਾਤ ਹੋਏਗੀ ਥੋੜੀ ਟੈਕਨੀਕਲ ਹੋਏਗੀ, ਪਰ ਨੌਜਵਾਨਾਂ ਵਾਸਤੇ ਆ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਣ ਤਾਂ ਕਿ ਕੱਲ ਨੂੰ ਪ੍ਰਚਾਰ ਕਰਦੇ ਆ ਉਹਨਾਂ ਨੂੰ ਸੌਖਾ ਹੋਵੇ। ਸੈਲਫ ਡਿਟਰਮੀਨੇਸ਼ਨ ਦੀਆਂ ਦੋ ਕਿਸਮਾਂ, ਖੁਦ ਮੁਖਤਿਆਰੀ ਦੀਆਂ ਦੋ ਕਿਸਮਾਂ, ਦੋ ਫਾਰਮਸ ਆ। ਇੱਕ ਹੈ ਇੰਟਰਨਲ ਸੈਲਫ ਡਿਟਰਮੀਨੇਸ਼ਨ ਤੇ ਦੂਜੀ ਆ ਐਕਸਟਰਨਲ ਸੈਲਫ ਡਿਟਰਮੀਨੇਸ਼ਨ। ਇੰਟਰਨਲ ਸੈਲਫ ਡਿਟਰਮੀਨੇਸ਼ਨ ਇਦਾਂ ਆ ਕਿ ਤੁਸੀਂ ਆਪਣਾ ਫੈਸਲਾ ਆਪ ਹੀ ਕਰ ਸਕੋ ਲੋਕਲ ਲੈਵਲ ਤੇ, ਯਾਨੀ ਤੁਸੀਂ ਡਿਫੈਂਸ ਕਰੰਸੀ ਵਗੈਰਾ ਤਾਂ ਸਟੇਟ ਨੂੰ ਦੇ ਜਿਹੜੀ ਫੈਡਰੇਸ਼ਨ ਹੈ ਉਹਨੂੰ, ਪਰ ਤੁਹਾਡੀ ਭਾਸ਼ਾ ਕੀ ਹੋਣੀ ਆ, ਮੀਡੀਅਮ ਆਫ ਇੰਸਟਰਕਸ਼ਨ ਕੀ ਹੋਣਾ ਵਾ, ਬੋਲੀ ਕਿਹੜੀ ਬੋਲੀ ਜਾਣੀ ਆ, ਲੋਕਲ ਲੈਵਲ ਦੇ ਟੈਕਸ ਕਿੱਦਾਂ ਦੇ ਲੱਗਣੇ ਆ, ਤੁਹਾਡੀ ਆਈਡੈਂਟੀਟੀ ਕਿੱਦਾਂ ਦੀ ਹੋਣੀ ਆ, ਇਹ ਹੈਗਾ ਇੰਟਰਨਲ ਸੈਲਫ ਡਿਟਰਮੀਨੇਸ਼ਨ। ਜਿਹੜਾ ਜਦੋਂ ਆਪਾਂ ਗੱਲ ਕਰੀਏ ਲੋਕਾਂ ਨਾਲ, ਤਾਂ ਜਿਹੜਾ ਸਾਡਾ ਅਨੰਦਪੁਰ ਸਾਹਿਬ ਦਾ ਮਤਾ ਸੀ ਉਹ ਸੀ ਐਕਸਪ੍ਰੈਸ਼ਨ ਆਫ ਇੰਟਰਨਲ ਸੈਲਫ ਡਿਟਰਮੀਨੇਸ਼ਨ, ਜਿਹੜਾ ਅਸਾਂ ਭਾਰਤ ਨੂੰ ਉਹਦੇ ਸੰਵਿਧਾਨ ਦੇ ਹੇਠ ਬੜੇ ਪੋਲਾਈਟਲੀ ਕਨਵੇ ਕੀਤਾ ਕਿ ਸਾਡਾ ਇੰਟਰਨਲ ਸੈਲਫ ਡਿਟਰਮੀਨੇਸ਼ਨ ਅਸੀਂ ਰਾਈਟ ਵਰਤ ਰਹੇ ਹਾਂ, ਇਹਨੂੰ ਯੂਜ਼ ਕਰਦੇ ਹੋਏ ਸਾਡੀਆਂ ਮੰਗਾਂ ਮੰਨੀਆਂ ਜਾਣ। ਪਰ ਭਾਰਤ ਜਿਹੜਾ ਵਾ ਇੱਕ ਪ੍ਰੋਸੀਜਰਲ ਡੈਮੋਕ੍ਰੇਸੀ ਆ, ਰੀਅਲ ਡੈਮੋਕ੍ਰੇਸੀ ਨਹੀਂ ਹੈਗੀ। ਇਸ ਵਾਸਤੇ ਨਾ ਉਹਨਾਂ ਮੰਗਾਂ ਨੂੰ ਉਸ ਵੇਲੇ ਮਾਨਤਾ ਦਿੱਤੀ ਗਈ, ਸਿੱਖਾਂ ਨੂੰ ਉਸੇ ਸਮੇਂ ਵੱਖਵਾਦੀ ਅੱਤਵਾਦੀ ਕਿਹਾ ਗਿਆ। ਇਹ ਹੋਰ ਗੱਲ ਆ ਕਿ ਜਿਹੜੀਆਂ ਮੰਗਾਂ ਉਦੋਂ ਰੱਖੀਆਂ ਗਈਆਂ ਸੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ, ਉਹ ਜ਼ਿਆਦਾਤਰ ਹੁਣ ਇੰਪਲੀਮੈਂਟਡ ਆ, ਸਾਰੀ ਦੀਆਂ ਸਾਰੀਆਂ ਬਾਅਦ 'ਚ ਪੂਰੀਆਂ ਹੋਈਆਂ, ਪਰ ਉਸ ਵੇਲੇ ਸਿੱਖਾਂ ਨੂੰ ਟੈਗ ਕੀਤਾ ਗਿਆ ਵੱਖਵਾਦੀ ਅੱਤਵਾਦੀ ਦੇ ਨਾਂ ਨਾਲ। ਪਰ ਜਦੋਂ ਕਿਸੇ ਕੌਮ ਦੀ ਇੰਟਰਨਲ ਸੈਲਫ ਡਿਟਰਮੀਨੇਸ਼ਨ ਡਿਨਾਈ ਕੀਤੀ ਜਾਂਦੀ ਆ
ਉਹਨੂੰ ਇੰਟਰਨਲੀ ਖੁਦ ਮੁਖਤਾਰੀ ਨਹੀਂ ਦਿੱਤੀ ਜਾਂਦੀ ਤਾਂ ਫਿਰ ਉਹਦੀ ਦੂਸਰੀ ਸਟੇਜ ਆਉਂਦੀ ਹੈ ਜਿਹੜੀ ਹੈਗੀ ਆ ਐਕਸਟਰਨਲ ਸੈਲਫ ਡਿਟਰਮੀਨੇਸ਼ਨ। ਵੀ ਜੇ ਤੁਹਾਨੂੰ ਸੰਵਿਧਾਨ ਦੇ ਹੇਠ ਕੋਈ ਰਿਆਸਤ ਕੋਈ ਮੁਲਕ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਹੈਗਾ, ਫਿਰ ਬਾਈਂਡਿੰਗ ਆ ਵੀ ਤੁਸੀਂ ਪੱਖ ਹੋਣ ਦੀ ਗੱਲ ਕਰੋ, ਐਕਸਟਰਨਲ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰੋ, ਆਪਣਾ ਮੁਲਕ ਬਣਾਉਣ ਦੀ ਗੱਲ ਕਰੋ। ਦੁਨੀਆ 'ਚ ਇਸ ਵਾਸਤੇ ਦੋਵੇਂ ਚੀਜ਼ਾਂ ਇੰਟਰਨਲ ਤੇ ਐਕਸਟਰਨਲ ਸੈਲਫ ਡਿਟਰਮੀਨੇਸ਼ਨ ਨਾਲ ਚੱਲਦੀਆਂ। ਤਾਂ ਦੁਨੀਆ ਤੱਕ ਜਦੋਂ ਆਪਾਂ ਗੱਲ ਲੈ ਕੇ ਜਾਈਏ ਤਾਂ ਇੱਕ ਤਾਂ ਆਪਣੇ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ। ਬਹੁਤ ਸਾਰੇ ਲੋਕਾਂ ਦੇ ਮਨ 'ਚ ਬੈਠਾ ਹੋਇਆ, ਖਾਸ ਤੌਰ ਜਿਹੜੇ ਵੈਸਟ 'ਚ ਲੋਕ ਰਹਿੰਦੇ ਆ, ਕਹਿੰਦੇ ਜੀ ਖਾਲਿਸਤਾਨ ਦੀ ਗੱਲ ਬਿਲਕੁਲ ਨਾ ਕਰਿਓ, ਸ਼ਹੀਦਾਂ ਦੀ ਫੋਟੋ ਬਿਲਕੁਲ ਨਾ ਲਾਇਓ, ਜਕਾਰੇ ਨਾ ਛੱਡਿਓ। ਮੈਂ ਆਸਟ੍ਰੇਲੀਅਨ ਪਾਰਲੀਮੈਂਟ 'ਚ ਬੋਲਣ ਗਿਆ ਤੇ ਉੱਥੇ ਲੋਕਾਂ ਨੇ ਕਿਹਾ ਕਿ ਇੱਥੇ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ। ਭਾਈ ਮਨਿੰਦਰ ਸਿੰਘ ਵੀ ਉਦੋਂ ਗਏ ਸੀ। ਮੈਂ ਕਿਹਾ ਕਿ ਇਹ ਕਿਉਂ ਨਹੀਂ ਹੋਣੀ ਚਾਹੀਦੀ? ਅਸੀਂ UN ਦੇ ਚਾਰਟਰ ਦੇ ਹੇਠ, ਇੰਟਰਨੈਸ਼ਨਲ ਨੋਰਮ ਦੇ ਹੇਠ ਹਰ ਤਰ੍ਹਾਂ ਨਾਲ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ। ਸੋ ਇਹ ਜਿਹੜਾ ਇੰਡੀਅਨ ਸਰਕਾਰ ਨੇ ਇੰਨੇ ਸਾਲ ਪ੍ਰਚਾਰ ਕਰਕੇ ਤੁਹਾਨੂੰ ਭੈਭੀਤ ਕੀਤਾ, ਪਹਿਲਾਂ ਤੇ ਇੱਥੋਂ ਨਿਕਲੋ। ਖਾਲਿਸਤਾਨ ਦੀ ਗੱਲ ਲੈਜੀਟੀਮੇਟ ਗੱਲ ਹੈ, ਅਸੀਂ ਕੋਈ ਜੁਰਮ ਨਹੀਂ ਕਰ ਰਹੇ। ਸਾਡੇ ਤੋਂ ਜੇ ਜੁਰਮ ਹੈ ਤਾਂ ਬਹੁਤ ਸਾਰੀਆਂ ਕੌਮਾਂ ਨੇ ਕੀਤਾ, ਔਰ ਸਾਨੂੰ ਸਾਡਾ ਗੁਰੂ ਇਸ ਰਾਹ ਤੇ ਲਾ ਕੇ ਗਿਆ। ਇਸ ਵਾਸਤੇ ਸਾਨੂੰ ਹਰ ਬੰਦੇ ਨੂੰ ਖਾਲਿਸਤਾਨ ਦਾ ਪ੍ਰਚਾਰ ਕਰਨਾ ਚਾਹੀਦਾ। ਇਹ ਇੱਥੇ ਕੈਨੇਡਾ 'ਚ ਤੁਸੀਂ ਦੇਖੋ ਤੇ ਇੱਥੇ ਵੀ ਜਿਹੜਾ ਤੁਹਾਡੀ ਧਾਰਾ 35 ਆ ਕੈਨੇਡੀਅਨ ਕਨਸਟੀਟਿਊਸ਼ਨ ਦੀ, ਉਹਦੇ ਵਿੱਚ ਸੈਲਫ ਡਿਟਰਮੀਨੇਸ਼ਨ ਦੀ ਗੱਲ ਆ। ਫਿਰ ਕੈਨੇਡਾ ਦੇ ਵਿੱਚ ਕਿਉਂਕਿ ਰੀਅਲ ਡੈਮੋਕ੍ਰੇਸੀ ਆ, ਇੱਥੇ ਜਦੋਂ ਮੌਂਟਰੀਅਲ ਨੇ ਕਿਹਾ ਕਿ ਅਸੀਂ ਵੱਖਰੇ ਹੋਣਾ ਚਾਹੁੰਦੇ ਹਾਂ, ਅਸੀਂ ਫ੍ਰੈਂਚ ਸਪੀਕਿੰਗ ਬੈਲਟ ਹਾਂ, ਇੱਥੇ ਵੀ ਰੈਫਰੈਂਡਮ ਹੋਇਆ ਤੇ ਹੋਰ ਗੱਲ ਇਹ ਲੋਕਾਂ ਨੇ ਫੈਸਲਾ ਆਪਣੀ ਮਰਜ਼ੀ ਦਾ ਕੀਤਾ, ਪਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੱਤਾ ਗਿਆ। UK ਜਿੱਥੋਂ ਮੈਂ ਆਇਆ ਉੱਥੇ ਪ੍ਰਾਈਮ ਮਿਨਿਸਟਰ ਹਮੇਸ਼ਾ ਕਹਿੰਦਾ ਵੀ UK ਇਜ਼ ਅ ਯੂਨੀਅਨ ਆਫ 4 ਨੇਸ਼ਨਸ। ਉਹਨੇ ਕਦੇ ਨਹੀਂ ਕਿਹਾ ਵੀ ਸਾਰੇ ਆ ਜਿਹੜੇ ਗੋਰੇ ਆ ਇਹ ਸਾਰਾ ਕੁਝ ਇੰਗਲੈਂਡ ਹੀ ਆ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਦੀ ਤੁਸੀਂ ਸਪੀਚਸ ਦੇਖੋ, ਹਮੇਸ਼ਾ ਕਹਿੰਦੇ ਆ ਵੀ ਆਰ ਅ ਯੂਨੀਅਨ ਆਫ 4 ਨੇਸ਼ਨ। ਉਹ 4 ਕੌਮਾਂ ਮੰਨਦੇ ਆ, 4 ਨੇਸ਼ਨ ਮੰਨਦੇ ਆ, ਉਹਨਾਂ ਦੀ ਆਪਣੀ ਸਟੇਟ ਅਸੈਂਬਲੀਜ਼ ਵੀ ਹੈਗੀਆਂ, ਇੰਗਲੈਂਡ, ਆਇਰਲੈਂਡ, ਸਕਾਟਲੈਂਡ, ਵੇਲਸ। ਵੈਲਸ਼ ਅਸੈਂਬਲੀ ਆਪਣਾ ਫੈਸਲਾ ਆਪ ਹੀ ਕਰਦੀ ਹੈ, ਟੈਕਸੇਸ਼ਨ ਕੀ ਹੁੰਦੀ ਹੈ। ਸਕਾਟਿਸ਼ ਅਸੈਂਬਲੀ ਆਪਣਾ ਫੈਸਲਾ ਆਪ ਹੀ ਕਰਦੀ ਹੈ, ਕਿਉਂਕਿ ਦੇ ਆਰ ਰੀਅਲ ਡੈਮੋਕ੍ਰੇਸੀ। ਉੱਥੇ ਜਦੋਂ ਲੋਕਾਂ ਨੇ ਕਿਹਾ ਸਕਾਟਲੈਂਡ ਨੂੰ ਵੱਖਰਾ ਕਰਨਾ, ਤੇ ਉੱਥੇ ਨਾ ਕਿਸੇ ਨੇ ਟੈਂਕ ਤੋੜ ਦਿੱਤੇ, ਨਾ ਉੱਥੇ ਬ੍ਰਿਟਿਸ਼ ਆਰਮੀ ਗਈ ਕਿ ਆਪਰੇਸ਼ਨ ਕਰੋ ਚੱਲ ਕੇ। ਉੱਥੇ ਉਹਨਾਂ ਕਿਹਾ ਵੋਟ ਕਰ ਲਓ। ਉੱਥੇ ਉਹਨਾਂ ਪੋਲੀਟੀਸ਼ੀਅਨਸ ਨੂੰ ਘੱਲਿਆ ਕਿ ਤੁਸੀਂ ਸਾਡੇ ਨਾਲ ਰਹੋ, ਲੋਕਾਂ ਨੂੰ ਘੱਲਿਆ ਵੀ ਇਹਨਾਂ ਨੂੰ ਆਪਣੇ ਨਾਲ ਜੋੜੋ। ਤੇ ਸਕਾਟਲੈਂਡ ਦੇ ਲੋਕਾਂ ਨੇ UK 'ਚ ਰਹਿਣ ਦਾ ਫੈਸਲਾ ਕੀਤਾ। ਅੱਜ ਉੱਥੇ ਵੇਲਸ ਜਾਓ ਤੇ ਵੇਲਸ ਦੇ ਵਿੱਚ ਵੈਲਸ਼ ਜ਼ੁਬਾਨ ਬੋਲੀ ਜਾਂਦੀ ਆ। ਵੈਲਸ਼ ਜ਼ੁਬਾਨ ਦੇ ਵਿੱਚ ਟ੍ਰੇਨਾਂ ਦੇ ਉੱਤੇ ਟ੍ਰੇਨਾਂ ਦੇ ਨਾਮ ਵੀ ਵੈਲਸ਼ 'ਚ ਲਿਖੇ ਗਏ ਆ, ਅੰਗਰੇਜ਼ੀ ਦੇ ਨਾਲ। ਮੈਂ ਇੰਗਲੈਂਡ ਦੀ ਗੱਲ, UK ਦੀ ਗੱਲ ਕਰ ਰਿਹਾ। ਸਕਾਟਲੈਂਡ ਜਾਂ ਸਕਾਟਿਸ਼ ਜ਼ੁਬਾਨ ਬੋਲੀ ਜਾਂਦੀ ਆ, ਸਾਇੰਸ ਸਕਾਟਿਸ਼ 'ਚ ਆ। ਉੱਥੇ ਕੋਈ ਨਹੀਂ ਕਹਿੰਦਾ ਜੀ ਇਹਨਾਂ ਦੀ ਮਾਂ ਬੋਲੀ ਨੂੰ ਆਪਾਂ ਚੱਲਣ ਦਿੱਤਾ ਤੇ ਇਹ ਤਾਂ ਛੋਟਾ ਜਿਹਾ ਟਾਪੂ ਆ, ਛੋਟਾ ਜਿਹਾ ਦੇਸ਼ ਆ, ਜਿਹਦੇ ਹੋਰ ਟੋਟੇ ਹੋ ਗਏ ਸਾਡੇ ਤੇ ਪੱਲੇ ਰਹਿਣੇ ਕੱਖ ਨਹੀਂ ਹੈਗਾ। ਇਹਨੂੰ ਕਹਿੰਦੇ ਆ ਰੀਅਲ ਡੈਮੋਕ੍ਰੇਸੀ। ਟੈਕਸਸ ਵਾਲੇ ਕਹਿੰਦੇ ਅਸਾਂ ਵੱਖ ਹੋਣਾ, ਕਦੇ ਟਰੰਪ ਵਰਗੇ ਨੇ ਵੀ ਉਹਨਾਂ ਤੇ ਕੋਈ ਪਾਬੰਦੀ ਨਹੀਂ ਲਾਈ। ਅਲਾਸਕਾ ਕਹਿੰਦਾ ਵੀ ਅਸੀਂ ਵੱਖਰਾ ਹੋਣਾ, ਉਹਨਾਂ ਨੂੰ ਕਦੇ ਕਿਸੇ ਨੇ ਅੱਤਵਾਦੀ ਵੱਖਵਾਦੀ ਨਹੀਂ ਕਿਹਾ, ਕਿਉਂਕਿ ਇਹ ਹੈ ਸਪਿਰਿਟ ਆਫ ਡੈਮੋਕ੍ਰੇਸੀ। ਇਹ ਕਰਦੀਆਂ ਰੀਅਲ ਡੈਮੋਕ੍ਰੇਸੀ। ਪਰ ਜਿਹੜੀ ਪ੍ਰੋਸੀਜਰਲ ਡੈਮੋਕ੍ਰੇਸੀ ਵੀ ਉਹ ਇਦਾਂ ਹੀ ਕਰਦੀ ਹੈ ਲੋਕਾਂ ਨਾਲ। ਕਦੇ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਹੈ ਉਹਨੂੰ ਸਨੱਬ ਕਰ ਦਿਓ, ਕਦੇ ਉਹਨਾਂ ਦੀ ਬੋਲੀ ਮੁਕਾਉਣ ਦੀ ਕੋਸ਼ਿਸ਼ ਕਰੋ। ਜੇ ਉਸ ਤੋਂ ਵੀ ਕੰਮ ਨਾ ਪੂਰਾ ਹੋਵੇ ਤੇ ਉਹਨਾਂ ਦੀ ਨਸਲਕੁਸ਼ੀ ਕਰ ਦਿਓ, ਉਹਨਾਂ ਦੀ ਨਸਲ ਮੁਕਾਉਣ ਦੀ ਹੀ ਕੋਸ਼ਿਸ਼ ਕਰਦੇ। ਉਸ ਤੋਂ ਕੰਮ ਅੱਗੇ ਵਧਾ ਕੇ ਹੁਣ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰ ਦਿਓ। ਸੋ ਦੁਨੀਆ ਨੂੰ ਇਹ ਦੱਸਣਾ ਚਾਹੀਦਾ ਵੀ ਇੰਡੀਆ ਜਿਹੜੀ ਵੋਟਾਂ ਵਾਲੀ ਡੈਮੋਕ੍ਰੇਸੀ ਹੈ ਨਾ, ਬਾਏ ਦਾ ਵੇ ਇਹ ਪ੍ਰੋਸੀਜਰਲ ਡੈਮੋਕ੍ਰੇਸੀ ਆ, ਇਟਸ ਨਾਟ ਅ ਰੀਅਲ ਡੈਮੋਕ੍ਰੇਸੀ। ਜਿਹੜਾ ਝੂਠਾ ਪ੍ਰਚਾਰ ਕੀਤਾ ਜਾਂਦਾ ਨਾ, ਇੰਡੀਆ ਇਜ਼ ਦ ਲਾਰਜੈਸਟ ਡੈਮੋਕ੍ਰੇਸੀ ਇਨ ਦ ਵਰਲਡ, ਇਟ ਇਜ਼ ਆਲ ਰਬਿਸ਼। ਜਦੋਂ ਸਪਿਰਿਟ ਹੀ ਨਹੀਂ ਹੈ ਡੈਮੋਕ੍ਰੇਸੀ ਦੀ ਤੇ ਡੈਮੋਕ੍ਰੇਸੀ ਕਾਹਦੀ? ਵੁਡਰੋ ਵਿਲਸਨ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਰਿਹਾ 2 ਟਰਮਸ ਲਈ, ਜਿਹੜਾ ਅੱਜ ਦਾ ਮਾਡਰਨ ਸੈਲਫ ਡਿਟਰਮੀਨੇਸ਼ਨ ਦਾ ਕਨਸੈਪਟ ਆ, ਉਹਦਾ ਬਹੁਤ ਪ੍ਰਚਾਰਕ ਸੀਗਾ। ਲੈਨਨ, ਜਿਹਨੂੰ ਹੁਣ ਆਪਾਂ ਭਾਵੇਂ ਕਮਿਊਨਿਸਟ ਹੀ ਕਹੀਏ, ਬਹੁਤ ਸਾਰੇ ਲੋਕਾਂ ਨੂੰ ਕਮਿਊਨਿਸਟ ਪਸੰਦ ਨਹੀਂ ਹੈਗੇ, ਤੇ ਇਹ ਨਾ ਸਮਝੋ ਵੀ ਮੈਂ ਵੀ ਸੁਰਖਾ ਹੋ ਗਿਆ, ਮੇਰਾ ਕਮਿਊਨਿਜ਼ਮ ਨਾਲ ਕੋਈ ਇਦਾਂ ਦਾ ਸੰਬੰਧ ਨਹੀਂ ਹੈਗਾ। ਲੈਨਨ ਔਰ ਵੁਡਰੋ ਵਿਲਸਨ ਇਹ 2 ਵੱਡੇ ਬੰਦੇ ਆ ਪਿਛਲੀ ਸਦੀ ਦੇ, ਜਿਨ੍ਹਾਂ ਨੇ ਲੋਕਾਂ ਦੀ ਖੁਦ ਮੁਖਤਾਰੀ ਦੀ ਗੱਲ ਕੀਤੀ। ਹੁਣ ਜੇ ਮੈਂ ਉਹਦੇ ਡਿਟੇਲ ਜਾਵਾਂ ਤਾਂ ਬਹੁਤ ਲੰਮੀ ਗੱਲ ਹੋ ਜਾਣੀ, ਪਰ ਵੁਡਰੋ ਵਿਲਸਨ ਦੇ ਜਿਹੜੇ 4 ਪ੍ਰਿੰਸੀਪਲ ਆ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ ਦੇ,
ਉਹ ਮਾਡਰਨ ਸੈਲਫ ਡਿਟਰਮੀਨੇਸ਼ਨ ਦੀ ਬੁਨਿਆਦ ਆ। ਉਹ 4 ਪ੍ਰਿੰਸੀਪਲ ਕੀ ਆ? ਪਹਿਲਾ ਪ੍ਰਿੰਸੀਪਲ ਸੀ ਨੇਸ਼ਨਸ ਸ਼ੁੱਡ ਬੀ ਗਵਰਨਡ ਵਿਦ देयर ਕੰਸੈਂਟ। ਵੀ ਕੌਮਾਂ ਤੇ ਜਿਹੜੀ ਹੁਕਮਰਾਨੀ ਉਹਨਾਂ ਦੀ ਮਰਜ਼ੀ ਦੇ ਨਾਲ ਹੋਣੀ ਚਾਹੀਦੀ ਆ। ਇਹ ਨਹੀਂ ਵੀ ਤੁਸੀਂ ਧੱਕੋ ਧੱਕੀ ਉਹਨਾਂ ਦੇ ਉੱਤੇ ਬਾਦਸ਼ਾਹੀ ਕਾਇਮ ਕਰਕੇ ਬਹਿ ਜਾਓ। ਦੂਸਰਾ ਵੁਡਰੋ ਵਿਲਸਨ ਦਾ ਜਿਹੜਾ ਪ੍ਰਿੰਸੀਪਲ ਸੀ ਉਹ ਸੀ ਬਾਰਡਰਸ ਸ਼ੁੱਡ ਰਿਫਲੈਕਟ ਨੈਸ਼ਨਲ ਆਈਡੈਂਟੀਟੀ। ਵੀ ਜਿਹੜੇ ਵੀ ਕਿਸੇ ਕੌਮ ਦੀਆਂ ਸਰਹੱਦਾਂ ਵਾ, ਉਹਦੀਆਂ ਹੱਦਾਂ ਵਾ, ਉਹ ਉਹਦੀ ਨੈਸ਼ਨਲ ਆਈਡੈਂਟੀਟੀ ਨੂੰ ਰਿਫਲੈਕਟ ਕਰਨੀਆਂ ਚਾਹੀਦੀਆਂ। ਪੰਜਾਬ ਦੀ, ਪੰਜਾਬੀਆਂ ਦੀ ਤੇ ਸਿੱਖਾਂ ਦੀ ਆਪਣੀ ਇੱਕ ਆਈਡੈਂਟੀਟੀ ਆ। ਉਹਨੂੰ ਜਿਹੜੀ ਭਾਰਤ ਦੀ ਵੱਡੀ ਸਾਰੀ ਆਈਡੈਂਟਿਟੀ ਬਣਾਈ ਹੋਈ ਨਾ ਝੂਠੀ, ਇੰਡੀਆ ਕਦੇ ਵੀ ਇੱਕ ਮੁਲਕ ਨਹੀਂ ਸੀ। ਇੰਡੀਆ ਵਾਜ਼ ਨੈਵਰ ਅ ਕੰਟਰੀ। ਉੱਥੇ ਕਈ ਰਾਜ ਰਜਵਾੜੇ ਸੀ, ਕਈ ਜਿਹਦੇ 'ਚ ਇੱਕ ਸਿੱਖ ਰਾਜ ਵੀ ਸੀ, ਮੁਸਲਮਾਨਾਂ ਦੇ ਰਾਜ ਸੀ, ਹੋਰ ਬਹੁਤ ਸਾਰੇ ਲੋਕਾਂ ਦੇ ਰਾਜ ਸੀ। ਸਿਰਫ ਬ੍ਰਿਟਿਸ਼ ਐਮਪਾਇਰ ਨੇ ਇੱਕ ਐਡਮਿਨਿਸਟ੍ਰੇਟਿਵ ਯੂਨੀਅਨ ਕ੍ਰੀਏਟ ਕੀਤੀ ਕਿ ਬਹੁਤ ਸਾਰੇ ਰਾਜਾਂ ਨੂੰ ਬ੍ਰਿਟਿਸ਼ ਸਰਕਾਰ ਨੇ ਆਪਣੇ ਪ੍ਰਬੰਧ ਹੇਠ ਲਿਆ ਕੇ ਇੱਕ ਐਡਮਿਨਿਸਟ੍ਰੇਟਿਵ ਯੂਨਿਟੀ ਕ੍ਰੀਏਟ ਕੀਤੀ। ਪਰ ਜਾਂਦਿਆਂ ਜਾਂਦਿਆਂ ਸਭ ਤੋਂ ਵੱਡਾ ਜ਼ੁਲਮ ਇਹ ਕਰ ਗਏ ਕਿ ਉਹਦਾ ਬਹੁਤ ਸਾਰਾ ਹਿੱਸਾ ਹਿੰਦੂ ਤਵੀਆਂ ਦੇ ਹਵਾਲੇ ਕਰ ਦਿੱਤਾ। ਸੋ ਜਿਹੜੀ ਮਿਥ ਹੈ ਨਾ ਕਿ ਆਲ ਇੰਡੀਆ ਹੈਜ਼ ਵਨ ਆਈਡੈਂਟਿਟੀ, ਇੰਡੀਆ ਇਜ਼ ਵਨ ਕੰਟਰੀ ਐਂਡ ਇਟ ਵਾਜ਼ देयर ਫॉर द ਸੈਂਚੁਰੀਜ਼, ਇਹ ਸਭ ਬਕਵਾਸ ਹੈ। ਕਦੇ ਇਦਾਂ ਨਹੀਂ ਸੀ। ਇਹ ਇੰਡੀਅਨ ਸਬ ਕੰਟੀਨੈਂਟ ਸੀ। ਜਿਸ ਤਰ੍ਹਾਂ ਤੁਹਾਡੇ ਨਾਲ ਇੱਥੇ ਸਾਊਥ ਅਮਰੀਕਾ ਆ, ਸਾਊਥ ਅਮਰੀਕਾ ਇਜ਼ ਅ ਕੰਟੀਨੈਂਟ, ਮੁਲਕ ਨਹੀਂ ਹੈਗਾ ਸਾਊਥ ਅਮਰੀਕਾ। ਕੁਝ ਕਈ ਦੇਸ਼ ਆ। ਇਸ ਤਰ੍ਹਾਂ ਇੰਡੀਆ ਵੀ ਇੱਕ ਸਬ ਕੰਟੀਨੈਂਟ ਸੀ ਜਿਹਦੇ ਬਹੁਤ ਸਾਰੀਆਂ ਕੌਮਾਂ, ਧਰਮਾਂ ਦਾ ਆਪਣੀ ਸਰਕਾਰ ਸੀ, ਬਹੁਤ ਸਾਰੇ ਰਜਵਾੜੇ ਸੀ। ਸੋ ਦੂਜਾ ਦਾ ਇਹ ਪ੍ਰਿੰਸੀਪਲ ਆ। ਤੀਜਾ ਪ੍ਰਿੰਸੀਪਲ ਆ ਕਿ ਐਮਪਾਇਰ ਸ਼ੁੱਡ ਨਾਟ ਡੋਮੀਨੇਟ ਪੀਪਲ ਅਨਵਿਲਿੰਗਲੀ। ਕਿ ਜਿਹੜੇ ਲੋਕ ਆ ਉਹਨਾਂ ਦੇ ਉੱਤੇ, ਉਹਨੇ ਉਸ ਵੇਲੇ ਐਮਪਾਇਰ ਦਾ ਸ਼ਬਦ ਬੋਲਿਆ ਕਿਉਂਕਿ ਉਸ ਵੇਲੇ ਐਮਪਾਇਰ ਸੀਗੀਆਂ, ਪਰ ਜਿਹੜੀਆਂ ਹੁਣ ਹਿੰਦੂ ਤਵੀਆਂ ਨੇ ਵੀ ਖੜੀ ਕਰ ਲਈ ਐਮਪਾਇਰ ਹੀ ਆ, ਵੀ ਉਹਨਾਂ ਦੇ ਉੱਤੇ ਲੋਕਾਂ ਨੂੰ ਜਾਣਬੁੱਝ ਕੇ ਡੋਮੀਨੇਟ ਨਹੀਂ ਕਰਨਾ ਚਾਹੀਦਾ। ਔਰ ਚੌਥਾ ਸੀ ਹਰ ਬੰਦੇ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੋਣਾ ਚਾਹੀਦਾ। ਇਸੇ ਤਰ੍ਹਾਂ ਲੈਨਨ ਨੇ ਵੀ ਜਿਹੜਾ ਕੰਮ ਕੀਤਾ ਬਹੁਤ ਜ਼ਿਆਦਾ, ਬੋਲਸ਼ਵਿਕ ਡਿਕਰੀ ਔਨ ਰਾਈਟ ਆਫ ਪੀਪਲ ਆਫ ਰਸ਼ੀਆ, ਉਹਦੇ 'ਚ ਵੀ ਸੈਲਫ ਡਿਟਰਮੀਨੇਸ਼ਨ ਦੀ ਗੱਲ ਆ। ਇਸ ਵਾਸਤੇ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਨਾ ਕਿ ਜਿਹੜੇ ਹਿਪੋਕਰੇਟ ਮੁਲਕ ਆ ਨਾ ਅੱਜ ਕੱਲ੍ਹ, ਜਿੱਥੇ UK ਵੀ ਆ, ਕੈਨੇਡਾ ਵੀ ਆ, ਫਰਾਂਸ ਵੀ ਆ, ਇਹ ਬਹੁਤ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਆ ਕਿਉਂਕਿ ਇਸੇ ਸੈਲਫ ਡਿਟਰਮੀਨੇਸ਼ਨ ਯੂਜ਼ ਕਰਕੇ ਇਹਨਾਂ ਮੁਸਲਮਾਨਾਂ ਦੀ ਆਟੋਮਨ ਅੰਪਾਇਰ ਭੰਗ ਕੀਤੀ ਸੀ। ਤੇ ਇਹ ਛੋਟੀਆਂ ਦੇਸ਼ ਜਿਹੜੇ ਅੱਜ ਕੱਲ੍ਹ ਉਹਨਾਂ ਦੇ ਨਾਲ ਕੰਮ ਕਰਦੇ ਆ ਨਾ, ਜਿਹਦੇ ਸਾਊਦੀ ਅਰੇਬੀਆ ਹੋਵੇ, UAE ਹੋਵੇ, ਕਤਰ ਹੋਵੇ, ਬਹਿਰੀਨ ਹੋਵੇ, ਇਹ ਸਾਰੇ ਵੱਡੀ ਇੱਕ ਮੁਸਲਿਮ ਆਟੋਮਨ ਅੰਪਾਇਰ ਨੂੰ ਭੰਨ ਕੇ ਬਣਾਏ ਗਏ ਸੀ, ਪਰ ਆਪਣੀ ਅੰਪਾਇਰ ਨਹੀਂ ਸੀ ਬਣਾਉਣਾ ਚਾਹੁੰਦੇ। ਸੋ ਇਸ ਤਰ੍ਹਾਂ ਜਿਹੜਾ ਵਾ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹੜਾ ਓਵਰ ਦ ਈਅਰਸ ਇਵੋਲਵ ਹੋਇਆ ਵਾ। ਹੁਣ ਆਪਾਂ ਗੱਲ ਥੋੜੀ ਜਿਹੀ ਇਹ ਕਰੀਏ ਵੀ ਇਹ ਸਭ ਕੁਝ ਤੇ ਹੈਗਾ ਫਰੇਮਵਰਕ। ਇਸ ਫਰੇਮਵਰਕ ਦੇ ਹੇਠ ਅਸਾਂ ਕੀ ਕਰਨਾ? ਖਾਲਿਸਤਾਨ ਦਾ ਆਪਾਂ ਪ੍ਰਚਾਰ ਤੇ ਕਰੀ ਜਾਂਦੇ ਆ, ਆਪਣੀ ਪੁਰਾਤਨ ਇਤਿਹਾਸ ਦੇ ਉੱਤੇ ਗੱਲ ਵੀ ਕਰਨੇ ਆ, ਉੱਤੇ ਮਾਣ ਵੀ ਮਹਿਸੂਸ ਕਰਨੇ ਆ। ਸਿੱਖੀ ਦੇ ਕੋਲ ਪ੍ਰਿੰਸੀਪਲ ਵੀ ਹੈ, ਗੁਰੂ ਦਾ ਸਿਧਾਂਤ ਵੀ ਹੈ, ਗੁਰੂ ਗ੍ਰੰਥ ਸਾਹਿਬ ਵੀ ਹਨ, ਪਰ ਸਾਡੇ ਵਾਸਤੇ ਅੱਗੇ ਰੋਡ ਮੈਪ ਕੀ ਆ? ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਤੇ ਕਿਹੜੀਆਂ ਚੀਜ਼ਾਂ ਨੂੰ ਬਚਣਾ ਚਾਹੀਦਾ? ਇਹ ਤੇ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ। ਜੇ ਕਿਸੇ ਮਾਈ ਭਾਈ ਨੂੰ, ਮੇਰੇ ਭਰਾਵਾਂ ਨੂੰ, ਕਿਸੇ ਸੰਸਥਾ ਨੂੰ ਮਾੜੀ ਲੱਗੇ ਤੇ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ, ਕਿਉਂਕਿ ਸੱਚੀ ਗੱਲ ਕਰਨ ਲੱਗੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਨਾ ਪੈਰ ਕੰਬ ਜਾਂਦੇ ਆ। ਪਰ ਕੌਮ ਦੇ ਵਿੱਚ ਤੇ ਭੇਡਾਂ ਦੇ ਵਿੱਚ ਬਹੁਤ ਫਰਕ ਹੁੰਦਾ। ਕੌਮ ਦੀ ਇੱਕ ਸੋਚ ਹੁੰਦੀ ਤੇ ਕੌਮ ਦੇ ਲੀਡਰ ਜਾਂ ਸੇਵਾਦਾਰ ਉਹ ਹੋਣੇ ਚਾਹੀਦੇ ਜਿਹੜੇ ਕੌਮ ਨੂੰ ਸਿੱਧੀ ਰਾਹ ਵਿਖਾਉਣ, ਭਾਵੇਂ ਉਹਨਾਂ ਨੂੰ ਗੱਲ ਚੰਗੀ ਲੱਗੇ ਜਾਂ ਮਾੜੀ ਲੱਗੇ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜਾ ਇਹ ਆਰਗੂਮੈਂਟ ਆ ਟੈਰੀਟੋਰੀਅਲ ਇੰਟੈਗ੍ਰਿਟੀ ਦਾ, ਜਿਹੜਾ UN 'ਚ ਵੀ ਆ ਵੀ ਕਿਸੇ ਵੀ ਜਿਹੜੀ ਸੋਵਰਨ ਸਟੇਟ ਆ ਉਹਨੂੰ ਤੋੜਨ ਦੀ ਗੱਲ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਇੰਟਰਨੈਸ਼ਨਲ ਨੋਰਮਸ ਦੇ ਹੇਠ ਕਵਰ ਨਹੀਂ ਆ। ਇਹਦਾ ਤੋੜ ਕੀ ਆ? ਭਾਈ ਮਨਿੰਦਰ ਸਿੰਘ ਬੈਠੇ, ਟੈਕਨੀਕਲ ਚੀਜ਼ ਆ, ਨੌਜਵਾਨ ਬੈਠੇ ਇੱਥੇ। ਜਿਹੜੀ ਵੀ ਕੌਮ, ਇਹਦਾ ਇੱਕ ਫਾਰਮੂਲਾ ਇੰਦਰਾ ਗਾਂਧੀ ਨੇ ਕੱਢਿਆ ਬਾਏ ਦਾ ਵੇ, ਅਸੀਂ ਦੁਸ਼ਮਣ ਕੋਲ ਵੀ ਸਿੱਖਣਾ ਚਾਹੀਦਾ। ਟੈਰੀਟੋਰੀਅਲ ਇੰਟੈਗ੍ਰਿਟੀ ਦਾ ਜਿਹੜਾ ਹੈ ਕਿ ਕਿਸੇ ਵੀ ਦੇਸ਼ ਨੂੰ ਟੁੱਟਣਾ ਨਹੀਂ ਚਾਹੀਦਾ, ਉਹਦਾ ਕਾਊਂਟਰ ਨੈਰੇਟਿਵ ਇਹ ਆ ਕਿ ਜੇ ਉਹ ਦੇਸ਼ ਜ਼ੁਲਮ ਕਰਦਾ, ਜੇ ਉਹ ਪਰਸੀਕਿਊਸ਼ਨ ਕਰਦਾ, ਜੇ ਲੋਕਾਂ ਦਾ ਘਾਣ ਕਰਦਾ, ਉਹਨਾਂ ਦੀ ਜੈਨੋਸਾਈਡ ਕਰਦਾ, ਤੇ ਫਿਰ ਉੱਥੇ ਟੈਰੀਟੋਰੀਅਲ ਇੰਟੈਗ੍ਰਿਟੀ ਨਹੀਂ ਰਹਿ ਸਕਦੀ। ਦੁਨੀਆ ਦੇ ਨਕਸ਼ੇ ਬਦਲ ਜਾਂਦੇ ਆ। ਇੰਦਰਾ ਗਾਂਧੀ ਨੇ ਇਹ ਕੋਸ਼ਿਸ਼ ਪ੍ਰਚਾਰਿਆ ਸੀ ਈਸਟ ਪਾਕਿਸਤਾਨ ਬਾਰੇ, ਜਿਹੜਾ ਬਾਅਦ 'ਚ ਜੰਗ ਲੱਗੀ ਹਿੰਦੁਸਤਾਨ ਪਾਕਿਸਤਾਨ ਦੀ, ਉਹਦੇ ਬਾਅਦ ਦੀ ਗੱਲ ਆ। ਉਸ ਤੋਂ ਪਹਿਲਾਂ ਤੁਹਾਡਾ ਦੁਸ਼ਮਣ ਵੀ ਹੈ ਨਾ, ਉਹਨੂੰ ਚੰਗੀ ਤਰ੍ਹਾਂ ਪੜ੍ਹੋ,
ਉਹਦੇ ਕੋਲ ਸਿੱਖੋ ਔਰ ਦੇਖੋ ਕਿ ਉਹਨੇ ਪੋਲਿਟਿਕਸ ਕਿੱਦਾਂ ਦੀ ਕੀਤੀ ਹੈ ਤਾਂ ਕਿ ਤੁਸੀਂ ਕੱਲ ਨੂੰ ਉਹਦੇ ਨਾਲ ਨਿਬੜ ਸਕੋ ਸਹੀ ਤਰ੍ਹਾਂ। ਵਾਰ ਤੋਂ ਪਹਿਲਾਂ ਉਹਨੇ ਯੂਰਪ ਦੇ ਕਈ ਦੇਸ਼ਾਂ ਦੇ ਦੌਰੇ ਕੀਤੇ। ਇੱਥੇ ਆ ਕੇ ਉਹਨੇ ਇੰਨਾ ਪ੍ਰਚਾਰ ਕੀਤਾ ਕਿ ਜਿਹੜੇ ਮਸ਼ਰਕੀ ਪਾਕਿਸਤਾਨ ਵਾਲੇ ਆ, ਭਾਵੇਂ ਉਹ ਮੁਸਲਮਾਨ ਆ, ਭਾਵੇਂ ਸੇਮ ਕੌਮ ਆ, ਸੇਮ ਧਰਮ ਆ, ਪਰ ਜਿਹੜਾ ਵੈਸਟ ਪਾਕਿਸਤਾਨ ਆ ਉਹਨਾਂ ਨੂੰ ਪਰਸੀਕਿਊਟ ਕਰ ਰਿਹਾ, ਉਹਨਾਂ ਦੇ ਅਧਿਕਾਰ ਖੋਹ ਰਿਹਾ, ਉੱਥੇ ਬੀਬੀਆਂ ਦਾ ਰੇਪ ਕਰ ਰਿਹਾ, ਜਿਸ 'ਚ ਬਹੁਤ ਸਾਰਾ ਝੂਠਾ ਪ੍ਰੋਪੇਗੈਂਡਾ ਸੀ ਬਾਏ ਦ ਵੇ। ਪਹਿਲਾਂ ਉਹਨਾਂ ਨੂੰ ਮਜ਼ਲੂਮ ਬਣਾਇਆ, ਮਜ਼ਲੂਮ ਬਣਾ ਕੇ ਫੇਰ ਜੰਗ ਲਾਈ ਤਾਂ ਕਿ ਇੰਟਰਨੈਸ਼ਨਲ ਕਮਿਊਨਿਟੀ ਟੈਰੀਟੋਰੀਅਲ ਇੰਟੈਗ੍ਰਿਟੀ ਦੇ ਸਵਾਲ ਤੇ ਪਾਕਿਸਤਾਨ ਦੀ ਖਾਮੋਸ਼ ਰਹੇ। ਪਾਕਿਸਤਾਨ ਦੇ ਉਸ ਵੇਲੇ ਸੰਬੰਧ ਅਮਰੀਕਾ ਨਾਲ ਬਹੁਤ ਚੰਗੇ ਸੀ, ਇਹਨਾਂ ਕਿਹਾ ਸੀ ਅਸੀਂ ਦਾਰੀ ਬੇੜਾ ਕੱਲਾਂਗੇ ਤੁਹਾਨੂੰ ਬਚਾਉਣ ਲਈ। ਪਰ ਜਦੋਂ ਟੈਰੀਟੋਰੀਅਲ ਇੰਟੈਗ੍ਰਿਟੀ ਦੀ ਗੱਲ ਆਉਂਦੀ ਆ, ਤੁਸੀਂ ਜਿਹਨੂੰ ਇੱਥੇ ਵਿਚਰਦੇ ਆ ਨਾ ਇੰਟਰਨੈਸ਼ਨਲ ਫੋਰਮਸ ਦੇ ਉੱਤੇ, ਜਿਹਨੂੰ ਤੁਸੀਂ UN ਜਾਂਦੇ ਹੋ ਜਾਂ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਮਿਲਦੇ ਹੋ, ਖਾਸ ਤੌਰ ਤੇ ਜਿਹੜੇ ਲੋਕ US ਕਾਂਗਰਸ 'ਚ ਗੱਲ ਕਰਦੇ ਜਾਂ ਕੈਨੇਡੀਅਨ ਪਾਰਲੀਮੈਂਟ 'ਚ ਗੱਲ ਕਰਦੇ ਆ, ਉਹ 'ਚ ਸਭ ਤੋਂ ਪਹਿਲਾਂ ਸਵਾਲ ਹੀ ਇਹ ਕੀਤਾ ਜਾਂਦਾ ਵੀ ਤੁਸੀਂ ਸਾਨੂੰ ਇਹ ਕਹਿ ਰਹੇ ਹੋ ਕਿ ਤੁਹਾਡੇ ਕੌਮੀ ਘਰ ਦੀ ਅਸੀਂ ਹਮਾਇਤ ਕਰੀਏ, ਪਰ ਇੰਡੀਆ ਸਾਡਾ ਇੱਕ ਕਹਿੰਦੇ ਨਹੀਂ ਵੀ ਸਾਡਾ ਇੱਕ ਫਰੈਂਡਲੀ ਨੇਸ਼ਨ ਆ, ਉਹਦਾ ਸਾਡੇ ਵਪਾਰਕ ਸੰਬੰਧ ਆ, ਤੇ UN ਚਾਰਟਰ ਦੇ ਹੇਠ ਤਾਂ ਟੈਰੀਟੋਰੀਅਲ ਇੰਟੈਗ੍ਰਿਟੀ ਭੰਗ ਕਰਨ ਦੀ ਜਿਹੜੀ ਗੱਲ ਆ ਉਹਦੀ ਮਨਾਹੀ ਆ। ਉੱਥੇ ਤੁਹਾਡਾ ਕਾਊਂਟਰ ਨੈਰੇਟਿਵ, ਤੁਹਾਡੀ ਜਿਹੜੀ ਪਰਸੀਕਿਊਸ਼ਨ ਹੋਈ ਹੈ, ਜਿਹੜੀ ਸਿੱਖ ਜੈਨੋਸਾਈਡ ਹੋਈ ਆ, ਉਹ ਨੈਰੇਟਿਵ ਤੁਹਾਨੂੰ ਸਾਹਮਣੇ ਰੱਖਣਾ ਚਾਹੀਦਾ। ਕਈ ਵਾਰੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਦੇ ਨਹੀਂ ਹੈਗੇ, ਜਿਸ ਤਰ੍ਹਾਂ ਹੁਣ ਅਮਰੀਕਨ ਸਿੱਖ ਕਾਕਸ ਤੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਤੇ ਯਤਨਾਂ ਕਾਰਨ ਬਹੁਤ ਸਾਰੀ ਸਟੇਟ ਅਸੈਂਬਲੀਆਂ ਜਿਹੜੀਆਂ ਵਾ ਅਮਰੀਕਾ ਦੀਆਂ, ਉਹਦੇ ਵਿੱਚ ਸਿੱਖ ਜੈਨੋਸਾਈਡ ਦੇ ਮਤੇ ਪਾਸ ਹੋਏ। ਇਸ ਵੇਲੇ ਸਿੱਖ ਜੈਨੋਸਾਈਡ ਦਾ ਮਤਾ ਅਮਰੀਕਨ ਪਾਰਲੀਮੈਂਟ 'ਚ ਲਿਆਇਆ ਜਾ ਰਿਹਾ ਪਾਸ ਕਰਾਉਣ ਲਈ। ਇੱਥੇ ਕੈਨੇਡਾ 'ਚ ਵੀ ਐਫਰਟ ਹੋਈ ਆ। ਲੋਕ ਕਹਿੰਦੇ ਜੀ ਇਹਨਾਂ ਮਤਿਆਂ ਦੇ ਪਾਸ ਹੋਣ ਨਾਲ ਕੀ ਫਰਕ ਪੈ ਜਾਣਾ। ਉਹਨਾਂ ਮਿੱਤਰਾਂ ਨੂੰ ਇਹ ਸਮਝਾਓ ਜਿਹਨੂੰ ਟੈਰੀਟੋਰੀਅਲ ਇੰਟੈਗ੍ਰਿਟੀ ਤੋੜਨ ਦੀ ਗੱਲ ਕਰਨੀ ਹੈ ਨਾ ਕਿਸੇ ਕਾਂਗਰਸਮੈਨ ਨਾਲ ਜਾਂ ਮੈਂਬਰ ਪਾਰਲੀਮੈਂਟ ਨਾਲ, ਉਹਨੂੰ ਪਹਿਲਾਂ ਸਮਝਾਉਣਾ ਪੈਣਾ ਵੀ ਅਸੀਂ ਇਸ ਮੁਲਕ ਨੂੰ ਤੋੜਨਾ ਨਹੀਂ ਚਾਹੁੰਦੇ, ਅਸੀਂ ਆਪਣੀ ਜਾਨ ਬਚਾਉਣਾ ਚਾਹੁੰਦੇ ਹਾਂ, ਆਪਣੀ ਹੋਂਦ ਬਚਾਉਣਾ ਚਾਹੁੰਦੇ ਹਾਂ, ਆਪਣੀ ਕੌਮ ਨੂੰ ਬਚਾਉਣਾ ਚਾਹੁੰਦੇ ਹਾਂ, ਕਿਉਂਕਿ ਭਾਰਤ ਸਰਕਾਰ ਨੇ ਸਾਡੀ ਨਸਲ ਤੋਂ ਜਿਹੜੀ ਤੁਹਾਡੀ ਇੰਨੀ ਲੰਮੀ ਪਰਸੀਕਿਊਸ਼ਨ ਹੈ ਉਹਨੂੰ ਇੱਥੇ ਦੀਆਂ ਸੋਵਰਨ ਪਾਰਲੀਮੈਂਟਸ ਨੂੰ ਪਾਸ ਕਰਾਓ। ਫਿਰ ਇਸੇ ਤਰ੍ਹਾਂ ਜਿਸ ਤਰ੍ਹਾਂ ਵਿਸਾਖੀ ਦੇ ਮੌਕੇ ਤੇ ਅਰਦਾਸ ਹੋਈ US ਕਾਂਗਰਸ ਦੇ ਵਿੱਚ, ਲੋਕ ਕਹਿੰਦੇ ਵੀ ਸਿੰਬੋਲਿਕ ਹੈ ਸਿੰਬੋਲਿਕ, ਪਰ ਉਹਦੇ ਨਾਲ ਤੁਹਾਡੀ ਵੱਖਰੀ ਹੋਂਦ ਖੁੱਲ ਕੇ ਦੁਨੀਆ ਦੇ ਸਾਹਮਣੇ ਆਉਂਦੀ ਹੈ ਵੀ ਸਿੱਖ ਹਿੰਦੂ ਮਤ ਦਾ ਹਿੱਸਾ ਨਹੀਂ। Sikhs are Sikhs, they are not Indian, they are not NRIs। ਇਹ ਜਿਹੜੀ ਗੁਰੂ ਸਾਹਿਬ ਬਖਸ਼ ਕੇ ਗਏ ਆ ਸਿੱਖਾਂ ਨੂੰ ਪਛਾਣ, ਇਹ ਵੱਖਰੀ ਪਛਾਣ ਆ। ਜਦੋਂ ਮੈਂ ਵਿਸਾਖੀ ਦੇ ਮੌਕੇ ਤੇ UN ਦੇ ਅੰਡਰ ਸੈਕਟਰੀ ਜਨਰਲ ਡੈਮੰਡ ਯਾਂਗ ਕੋਲ ਸੁਨੇਹਾ ਦਵਾਇਆ ਸੀ, ਉਹਦੀ ਭਾਰਤ ਸਰਕਾਰ ਨੂੰ ਬਹੁਤ ਪੀੜ ਹੋਈ ਸੀ। ਉਹਨਾਂ ਨੇ ਉੱਤੇ ਉਹਨਾਂ ਨੂੰ ਲਿਖ ਕੇ ਪ੍ਰੋਟੈਸਟ ਵੀ ਕੀਤਾ ਸੀ ਵੀ ਇੰਡੀਆ ਦੇ ਵਿੱਚ ਸਿੱਖ ਹੀ ਇਕੱਲੇ ਰਹਿੰਦੇ ਆ, ਜੇ ਤੂੰ ਇਹਨਾਂ ਨੂੰ ਮਾਨਤਾ ਦੇ ਰਿਹਾ ਖਾਲਸਾ ਸਾਜਣਾ ਦਿਵਸ ਦੀ, ਨਾ ਤੂੰ ਕਦੀ ਈਦ ਦੇ ਵਧਾਈ ਅੱਜ ਤੱਕ ਦਿੱਤੀ ਆ, ਨਾ ਤੂੰ ਕਦੇ ਅੱਜ ਤੱਕ ਮੁਸਲਮਾਨਾਂ ਨੂੰ ਦਿੱਤੀ, ਨਾ ਕਿਸੇ ਹਿੰਦੂ ਨੂੰ ਦਿੱਤੀ, ਤੇ ਸਿੱਖਾਂ ਨੂੰ ਕਿਉਂ? ਕਿਉਂਕਿ ਉਹਦੇ ਨਾਲ ਤੁਹਾਡੀ ਵੱਖਰੀ ਹੋਣ ਦੀ ਗੱਲ ਚੱਲਦੀ ਹੈ। ਤੁਸੀਂ ਭਾਰਤ 'ਚ ਵਸਦੇ ਰਹੋ, ਜਿੰਨੇ ਮਰਜ਼ੀ ਗੁਰੂ ਘਰ ਬਣਾਓ, ਜਿੱਦਾਂ ਦੇ ਮਰਜ਼ੀ ਕੀਰਤਨ ਕਰੋ, ਭਾਰਤ ਸਰਕਾਰ ਨੂੰ ਕੋਈ ਪੀੜ ਨਹੀਂ ਹੈ। ਜਦੋਂ ਤੁਸੀਂ ਆਪਣੀ ਹੋਂਦ ਦੀ ਗੱਲ ਕਰਨੀ, ਜਦੋਂ ਤੁਸੀਂ ਆਪਣੇ ਘਰ ਦੀ ਗੱਲ ਕਰਨੀ ਆ, ਜਦੋਂ ਤੁਸੀਂ ਗੁਰੂ ਦੇ ਸਿਧਾਂਤ ਦੀ ਗੱਲ ਕਰਨੀ ਆ, ਪੀੜ ਉਦੋਂ ਹੋਣੀ। ਇਸ ਵਾਸਤੇ ਆਪਣੀ ਵੱਖਰੀ ਹੋਂਦ ਨੂੰ ਕਾਇਮ ਕਰਨ ਲਈ ਬਹੁਤ ਜ਼ਰੂਰੀ ਹੈ ਵੀ ਆਪਾਂ ਕੰਮ ਕਰੀਏ। ਲੌਬਿੰਗ ਦੀ ਗੱਲ ਹੋਈ ਪਹਿਲਾਂ, ਸਾਨੂੰ ਲੌਬਿੰਗ ਕਰਨ ਦੀ ਜ਼ਰੂਰਤ ਹੈ ਔਰ ਠੀਕ ਤਰ੍ਹਾਂ ਲੌਬਿੰਗ ਕਰਨ ਦੀ ਲੋੜ ਆ, ਡੈਡੀਕੇਟਿਡ ਰਿਸੋਰਸਿਸ ਨਾਲ। ਆਪਾਂ ਹਰ ਸ਼ਾਇਦ ਜਿਹੜੀ ਹੈ ਨਾ ਵੋਲੰਟਰਿਜ਼ਮ ਤੇ ਰੱਖੀ ਆ ਵੀ ਤੁਸੀਂ ਨਗਰ ਕੀਰਤਨਾਂ ਤੇ ਅਸੀਂ ਬਹੁਤ ਪੈਸਾ ਖਰਚਣਾ ਵੀ ਚਾਹੀਦਾ, ਪਰ ਸਾਨੂੰ ਲੌਬਿੰਗ ਵਾਸਤੇ ਡੈਡੀਕੇਟਿਡ ਰਿਸੋਰਸਿਸ ਔਰ ਇਦਾਂ ਦੇ ਨੌਜਵਾਨ ਚਾਹੀਦੇ ਆ ਜਿਹੜੇ ਪ੍ਰੋਪਰਲੀ ਟ੍ਰੇਨਡ ਹੋਣ, ਤੇ ਵੋਲੰਟੀਅਰਲੀ ਨਹੀਂ। ਉਹਦੇ ਵਾਸਤੇ ਤੁਹਾਨੂੰ ਜੇ ਫਰਮਸ ਵੀ ਹਾਇਰ ਕਰਨੀਆਂ ਪੈਂਦੀਆਂ, ਲੋਕਾਂ ਦੀ ਟ੍ਰੇਨਿੰਗ ਵੀ ਕਰਾਉਣੀ ਪੈਂਦੀ ਆ, ਤੇ ਉਹ ਕਰਵਾਓ। ਬੰਦੇ ਕਹਿ ਤੇ ਦਿੰਦੇ ਬੜਾ ਸੌਖਾ ਵੀ ਆ ਫਲਾਣਾ ਬੰਦਾ, ਕੋਈ ਨਹੀਂ ਜੀ, ਪੰਥਕ ਸੇਵਾ ਹੀ ਕਰਦਾ ਤਾਂ ਹੈਗਾ, ਉਹਦਾ ਪਰਿਵਾਰ ਵੀ ਆ, ਉਹਦੀ ਲਾਈਫ ਦੇ ਵੀ ਇਸ਼ੂਜ਼ ਆ। ਸੋ ਯੂ ਹੈਵ ਟੂ ਡੈਡੀਕੇਟ ਰਿਸੋਰਸਿਸ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਇਸ ਐਲਾਨਨਾਮੇ ਦਿਨ ਤੇ ਕਿ ਸਾਡੀ ਗੋਲਕਾਂ ਜਿਹੜੀਆਂ ਵਾ ਉਹਦੇ ਨਾਲ ਜੇ ਅਸੀਂ ਆਪਣੀ ਪੋਲੀਟੀਕਲ ਲੌਬਿੰਗ ਲਈ, ਕੌਮ ਦੀ ਚੜ੍ਹਦੀ ਕਲਾ ਲਈ, ਖਾਲਿਸਤਾਨ ਦੀ ਹੋਂਦ ਲਈ ਤੇ ਇੱਕ ਫੰਡ ਕ੍ਰੀਏਟ ਕਰੇ ਹਰ ਗੁਰੂ ਘਰ, ਔਰ ਉੱਥੇ ਡੈਡੀਕੇਟਿਡ ਰਿਸੋਰਸਿਸ ਜਿਹੜੇ ਆ ਖਾਲਿਸਤਾਨ ਦੀ ਪ੍ਰਾਪਤੀ ਲਈ, ਕੌਮ ਦੀ ਲੌਬਿੰਗ ਲਈ ਵਰਤੇ,
ਇਹ ਬਹੁਤ ਵਧੀਆ ਹੋਏਗਾ। ਇਸ ਪਾਸੇ ਧਿਆਨ ਦਿਓ। ਨੌਜਵਾਨ ਬੈਠੇ, ਗੱਲ ਮੈਂ ਕਰਨਾ ਚਾਹੁੰਦਾ, ਨੌਜਵਾਨਾਂ ਨੂੰ ਡਿਸਕਰੇਜ ਨਹੀਂ ਹੋਣਾ ਚਾਹੀਦਾ। ਆਮ ਤੌਰ ਤੇ ਅੱਜ ਕੱਲ੍ਹ ਜਿਹੜੇ ਬਜ਼ੁਰਗ ਆ ਉਹ ਵੀ ਤੇ ਜਿਹੜੇ ਨੌਜਵਾਨ ਆ ਉਹ ਵੀ ਕਹਿੰਦੇ ਜੀ ਆ ਮੁੰਡਿਆਂ ਨੂੰ ਅੱਗੇ ਕਰੋ, ਇਹਨਾਂ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ। ਹਰ ਜਨਰੇਸ਼ਨ ਦਾ ਇੱਕ ਸਫ਼ਰ ਆ, ਉਹ ਪੂਰਾ ਕਰ ਲੈਂਦੀ ਆ, ਫਿਰ ਅਗਲੀ ਜਨਰੇਸ਼ਨ ਦੀ ਵਾਰੀ ਆ ਜਾਂਦੀ ਆ। ਨੌਜਵਾਨਾਂ ਨੂੰ ਅੱਗੇ ਜ਼ਰੂਰ ਲਿਆਓ, ਪਰ ਉਹਨਾਂ ਨੂੰ ਪਹਿਲਾਂ ਟ੍ਰੇਨ ਕਰੋ। ਇਦਾਂ ਹੀ ਆ ਵੀ ਤੁਸੀਂ ਆਪਣੇ ਪੁੱਤ ਨੂੰ, ਉਹਨੂੰ ਡਰਾਈਵਿੰਗ ਸਹੀ ਤਰ੍ਹਾਂ ਆਉਂਦੀ ਨਾ ਹੋਵੇ, ਉਹਨੂੰ ਮਰਸੀਡੀਜ਼ ਲੈ ਦਿਓ, ਕਦੇ ਸੱਜੇ ਮਾਰੇ ਕਦੇ ਖੱਬੇ ਮਾਰੇ, ਅਖੀਰ 'ਚ ਐਕਸੀਡੈਂਟ ਕਰਕੇ ਆਪਣੀ ਲੱਤ ਬਾਂਹ ਬਣਾ ਕੇ ਬਹਿ ਜਾਊਗਾ। ਸੋ ਨੌਜਵਾਨਾਂ ਜਿਨ੍ਹਾਂ ਨੇ ਪੋਲੀਟੀਕਲ ਲੌਬਿੰਗ 'ਚ ਵੜਨਾ ਜਾਂ ਬਾਹਰ ਗੱਲ ਕਰਨੀ ਹੈ ਕਿਸੇ ਨਾਲ, ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦਿਓ। ਆਮ ਤੌਰ ਤੇ ਕੀ ਹੁੰਦਾ, ਭਾਈ ਮਨਿੰਦਰ ਸਿੰਘ ਨਾਲ ਮੈਂ ਗੱਲ ਕਰ ਰਿਹਾ ਸੀ, ਬਹੁਤ ਸਾਰੇ ਲੋਕਾਂ ਨੂੰ, ਨੌਜਵਾਨਾਂ ਨੂੰ ਮੈਂ ਕਹਿੰਦਾ ਕਈਆਂ ਨੂੰ ਮਾੜੀ ਲੱਗਦੀ ਆ, ਕਿਉਂਕਿ ਇੰਟਰਨੈਸ਼ਨਲ ਜਿਹੜੀਆਂ ਏਜੰਸੀਆਂ ਵਾ ਤੁਹਾਡੇ ਇੱਕ ਬਿਹੇਵੀਅਰ ਨੂੰ, ਇੱਕ ਕੰਡਕਟ ਨੂੰ, ਇੱਕ ਸ਼ੈ ਨੂੰ ਵਾਚ ਕਰਦੀਆਂ। ਲੈਜਿਸਲੇਸ਼ਨ ਇੱਥੇ ਸਾਰਿਆਂ ਲਈ ਬਰਾਬਰ ਆ। ਜਿੰਨੇ ਸਿੱਖ ਪ੍ਰਚਾਰਕ ਆ, ਨੌਜਵਾਨ ਹੋਣ ਭਾਵੇਂ ਦੂਸਰੇ ਹੋਣ, ਮੇਰੀ ਹੱਥ ਜੋੜ ਕੇ ਬੇਨਤੀ ਆ, ਖਾਲਿਸਤਾਨ ਦੀ ਗੱਲ ਤੁਹਾਡੀ ਗੱਲ ਹੈ, ਸਿੱਖ ਕੌਮ ਦੀ ਗੱਲ ਹੈ। ਇਹਨੂੰ ਸੱਜੇ ਖੱਬੇ ਜੋੜਨ ਦੀ ਕੋਸ਼ਿਸ਼ ਨਾ ਕਰਿਆ ਕਰੋ। ਇਸ ਫਲਾਣਾ ਗੁਆਂਢੀ ਦੇਸ਼ ਸਾਡੀ ਜਿਹੜਾ ਉਹ ਮਦਦ ਕਰ ਦੇਗਾ, ਫਲਾਣੀ ਸਰਕਾਰ ਕਰ ਦੇਗੀ, ਨਾ ਉਹਨਾਂ ਨੇ ਪਹਿਲਾਂ ਕੀਤੀ ਨਾ ਹੁਣ ਕਰਨੀ ਹੈ। ਜਿਨ੍ਹਾਂ ਨੇ ਇਸ ਕੰਮ 'ਚ ਪੈਣਾ ਉਹਨਾਂ ਜ਼ਲੀਲ ਹੋਣਾ, ਕਿਉਂਕਿ ਜਿਹੜੇ ਤੁਹਾਡੇ ਸੱਜੇ, ਜਿਹਨੂੰ ਤੁਸੀਂ ਪ੍ਰਚਾਰ ਦੀ ਗੱਲ ਕਰਦੇ ਹੋ, ਹਿਊਮਨ ਰਾਈਟਸ ਐਡਵੋਕੇਸੀ ਦੀ ਗੱਲ ਕਰਦੇ ਹੋ, ਲੌਬਿੰਗ ਦੀ ਗੱਲ ਕਰਦੇ ਹੋ, ਤੇ ਜਿਹੜੇ ਭਾਰਤ ਦੇ ਆਲੇ ਦੁਆਲੇ ਦੇ ਦੇਸ਼ ਹੈ ਉਹਨਾਂ 'ਚ ਕਈ ਤੁਹਾਡੇ ਨਾਲ ਸੰਬੰਧ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਤੁਸੀਂ ਸਾਡੇ ਨਾਲ ਜੁੜ ਕੇ ਕੰਮ ਕਰੋ, ਪਰ ਇਹ ਕੰਮ ਕਦੇ ਨਾ ਕਰਿਓ। ਇਹ 'ਚ ਨਾ ਤਾਂ ਸਿੱਖ ਖਾਲਸਾ ਪੰਥ ਦੀ ਕੋਈ ਪ੍ਰਾਪਤੀ ਹੈ, ਨਾ ਉਹ 'ਚ ਕੁਛ ਨਹੀਂ ਕਰਨਾ। ਉਲਟਾ ਜਿਹੜਾ ਕੰਮ ਨੌਜਵਾਨਾਂ ਨੇ ਸ਼ੁਰੂ ਕੀਤਾ ਹੁੰਦਾ, ਉਹ ਕਈ ਵਾਰੀ ਇਸ ਤਰੀਕੇ ਨਾਲ ਐਕਸਪੋਜ਼ ਹੋ ਜਾਂਦਾ ਕਿ ਜਿਹੜੇ ਨੌਜਵਾਨਾਂ ਨੂੰ ਬਹੁਤ ਮਿਹਨਤ ਕਰਕੇ ਚੜ੍ਹਦੀ ਕਲਾ ਵਾਸਤੇ ਅੱਗੇ ਕੀਤਾ ਜਾਂਦਾ, ਉਹ ਵੀ ਕਈ ਵਾਰੀ ਇਸ ਚੱਕਰ 'ਚ ਰੁਲ ਜਾਂਦੇ ਆ। ਸੋ ਇਸ ਗੱਲ ਤੋਂ ਆਪਾਂ ਖਾਸ ਬਚਣਾ ਕਿ ਖਾਲਿਸਤਾਨ ਦੀ ਪ੍ਰਾਪਤੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਹੈ। ਇਹਨੂੰ ਕਿਸੇ ਨਾਲ ਨਹੀਂ ਹੋਣਾ ਚਾਹੀਦਾ, ਕਿਸੇ ਨਾਲ ਰਿਲੇਟ ਨਹੀਂ ਕਰਨਾ ਚਾਹੀਦਾ, ਨਹੀਂ ਤੇ ਆਪਣਾ ਨੁਕਸਾਨ ਹੋਊਗਾ। ਜੇ ਗੱਲ ਸਮਝ ਆਏ ਚੰਗੀ, ਵੈਸੇ ਕਈਆਂ ਨੂੰ ਸਮਝਾਓ, ਕਹਿੰਦੇ ਨਹੀਂ ਜੀ ਨਹੀਂ, ਆਹ ਜਿਹੜੇ ਪਹਿਲਾਂ ਬਾਬੇ ਸੀ ਨਾ, ਇਹਨਾਂ ਨੂੰ ਤਾਂ ਅੰਗਰੇਜ਼ੀ ਨਹੀਂ ਸੀ ਚੰਗੀ ਆਉਂਦੀ, ਇਹ ਤਾਂ ਯੂਨੀਵਰਸਿਟੀ ਪੜ੍ਹੇ ਨਹੀਂ ਸੀ ਹੋਏ। ਆਪਾਂ ਤਾਂ ਯੂਨੀਵਰਸਿਟੀ ਪੜ੍ਹੇ ਹੋਏ ਆ, ਅਸੀਂ ਤੇ ਹਰ ਤਰ੍ਹਾਂ ਦੀ ਏਜੰਸੀ ਨਾਲ ਡੀਲ ਕਰ ਸਕਦੇ ਹਾਂ, ਪਰ ਉਹ ਕੁਛ ਮਹੀਨੇ ਤੋਂ ਜ਼ਿਆਦਾ ਨਹੀਂ ਕੱਢਦੇ। ਸੋ ਇਸ ਚੀਜ਼ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਏ। ਕੁਛ ਸਿੱਖ ਸੰਸਥਾਵਾਂ ਨੂੰ ਵੀ ਬੇਨਤੀ ਆ ਵੀ, ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿ ਰਹੇ ਕਿ ਵਰਲਡ ਆਰਡਰ ਇਸ ਵੇਲੇ ਇਵੋਲਵ ਹੋ, ਦੁਨੀਆ ਚੀਜ਼ਾਂ ਬਦਲ ਰਹੀਆਂ, ਪਰ ਆਪਣੀ ਕਪੈਸਿਟੀ ਹੋਣੀ ਚਾਹੀਦੀ ਆ। ਤਾਂ ਪਿੱਛੇ ਦੇਖਿਆ ਵੀ ਇੱਕ ਸਿੱਖ ਸੰਸਥਾ ਨੇ, ਦੁਨੀਆ ਦੇ ਲੀਡਰ ਇਕੱਠੇ ਹੋਏ ਸੀ ਤੇ ਉੱਥੇ ਬਾਹਰ ਉਹ ਪ੍ਰੋਟੈਸਟ ਵੀ ਕਰ ਰਹੇ ਸੀ ਤੇ ਨਾਲ ਇੱਕ ਤਰ੍ਹਾਂ ਦੀ ਬੋਲੀ ਲਾ ਰਹੇ ਸੀ ਵੀ ਟਰੰਪ ਨੂੰ ਅਸੀਂ ਪਤਾ ਨਹੀਂ ਕਿੰਨੇ $1 ਬਿਲੀਅਨ ਦੇ ਦਿਆਂਗੇ ਵੀ ਉਹ ਖਾਲਿਸਤਾਨ ਬਣਵਾ ਦੇ, ਖਾਲਿਸਤਾਨ ਦੀ ਗੱਲ ਕਰੇ। ਜੇ $1 ਬਿਲੀਅਨ ਦੇਣਾ ਹੋਵੇ ਤੇ ਅੰਦਰ ਜਾ ਕੇ ਦੇਈਦਾ, ਬਾਹਰ ਨਾਰੇ ਲਾ ਕੇ ਨਹੀਂ ਕੋਈ ਵੀ ਲੈਂਦਾ। ਤੇ ਜੇ $1 ਬਿਲੀਅਨ ਹੈਗਾ ਪੰਥ ਦੇ ਕੋਲ, ਤੇ ਉਹਨੂੰ ਪੰਜਾਬ ਤੇ ਲਾਓ, ਆਪੀ ਖਾਲਿਸਤਾਨ ਵਜੂਦ ਆ ਜਾਊਗਾ। ਪੰਜਾਬ ਦੇ ਲੋਕਾਂ ਦੀ ਵੈਲਫੇਅਰ ਤੇ ਲਾਓ। ਟਰੰਪ ਵਿਚਾਰੇ ਤੁਹਾਡਾ ਕੀ ਕਰਨਾ, ਟਰੰਪ ਤੇ ਆਪਣੀ ਜਾਨ ਬਚਾਉਣ ਦੇ ਪਿੱਛੇ ਆ ਵੀ ਉਹਨੇ ਜਿਹੜਾ ਇੱਕ ਤਮਾਸ਼ਾ ਜਿਹਾ ਲਾ ਦਿੱਤਾ ਸਾਊਥ ਏਸ਼ੀਅਨ ਰੀਜਨ 'ਚ, ਉਹ ਤੋਂ ਨਿਕਲ ਆਏ ਤੇ ਬੜੀ ਗੱਲ ਆ। ਤੁਸੀਂ ਤੇ $1 ਬਿਲੀਅਨ ਕਹਿੰਦੇ ਹੋ ਨਾ, ਕਤਰ ਨੇ ਉਹਨੂੰ ਜਹਾਜ਼ ਵੀ ਦਿੱਤਾ, ਕਿੰਨੇ $1 ਬਿਲੀਅਨ ਦੇ ਕੇ ਟੋਰਿਆ। ਤੇ ਕੁਝ ਹਫ਼ਤੇ ਹੀ ਲੰਘੇ ਸੀ ਕਿ ਉਸੇ ਹੀ ਟਰੰਪ ਦੇ ਸਰਕਾਰ ਦੇ ਹੇਠ ਇਸਰਾਈਲ ਨੇ ਕਤਰ ਦੇ ਉੱਤੇ ਹਮਲਾ ਕੀਤਾ। ਟਰੰਪ ਉਹਦਾ ਕੁਝ ਨਹੀਂ ਕਰ ਸਕਿਆ। ਇਹ ਜਿਹੜੇ $1 ਬਿਲੀਅਨ ਜਿੰਨੇ ਬਹੁਤੇ ਹਨ, ਖਾਲਸਾ ਪੰਥ ਦੇ ਉੱਤੇ ਲਾਓ। ਅੱਜ ਤਾਕਤ ਜਿਹੜੀ ਆ ਉਹ ਚੇਂਜ ਹੋ ਗਈ ਆ, ਵਰਲਡ ਆਰਡਰ ਇਵੋਲਵ ਹੋ ਰਿਹਾ। ਮੈਂ ਕਿਉਂਕਿ ਇੰਟਰਨੈਸ਼ਨਲ ਪੋਲਿਟਿਕਸ, ਇੰਟਰਨੈਸ਼ਨਲ ਰਿਲੇਸ਼ਨ ਦਾ ਸਟੂਡੈਂਟ ਹਾਂ, ਇਹ ਤੇ ਥੋੜੀ ਗੱਲ ਕਰਨਾ ਚਾਹਾਂਗਾ। ਇਸ ਵੇਲੇ ਇਰਾਨ ਤੇ ਅਮਰੀਕਾ ਦੀ ਜੰਗ ਨਜ਼ਰ ਆਉਂਦੀ ਆ ਵੀ ਹੋ ਰਹੀ। ਇਹ ਦਰਅਸਲ ਅਮਰੀਕਾ ਇਰਾਨ ਦੀ ਜੰਗ ਨਹੀਂ, ਇਹ ਅਮਰੀਕਾ ਚਾਈਨਾ ਦੀ ਜੰਗ। ਕਈ ਲੋਕ ਕਹਿ ਦਿੰਦੇ ਨੇ ਐਕਸਟ੍ਰੀਮ ਫਾਈਲਸ ਦੀ ਵਜ੍ਹਾ ਤੋਂ ਟਰੰਪ ਨੇ ਤਮਾਸ਼ਾ ਜਿਹਾ ਲਾ ਦਿੱਤਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਜੇ ਤੁਸੀਂ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਪਾਲਿਸੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੇਠ ਆਈ, ਉਹਨੂੰ ਤੁਸੀਂ ਧਿਆਨ ਨਾਲ ਪੜ੍ਹੋ, ਤੁਹਾਨੂੰ ਪਤਾ ਲੱਗੇਗਾ। ਇੱਕ ਵਾਹਦ ਚੀਜ਼ ਆ ਕਿ ਜਿਹੜੀਆਂ ਪਿਛਲੀਆਂ ਐਡਮਿਨਿਸਟ੍ਰੇਸ਼ਨ ਸੀਗੀਆਂ, ਉਹਨਾਂ ਨੇ ਚਾਈਨਾ ਦੇ ਵੱਧਦੇ ਹੋਏ ਤੇ ਰਸ਼ੀਆ ਦੇ ਵੱਧਦੇ ਹੋਏ ਇਨਫਲੂਐਂਸ ਨੂੰ ਦੁਨੀਆ 'ਚ ਸਹੀ ਤਰ੍ਹਾਂ ਦੇਖਿਆ ਨਹੀਂ। ਚਾਈਨਾ, ਰਸ਼ੀਆ, ਅਮਰੀਕਾ ਦੇ ਗੁਆਂਢ 'ਚ ਆ ਗਏ ਆ। ਸਾਊਥ ਅਮਰੀਕਾ 'ਚ ਇਸ ਵੇਲੇ ਚਾਈਨਾ, ਰਸ਼ੀਆ ਦਾ ਇੰਨਾ ਜ਼ਿਆਦਾ ਇਨਫਲੂਐਂਸ ਆ, ਜਿਹਨੂੰ ਘੱਟ ਤੋਂ ਘੱਟ ਟਰੰਪ ਨੇ ਫੀਲ ਕੀਤਾ। ਮੈਂ ਟਰੰਪ ਦਾ ਹਮਾਇਤੀ ਨਹੀਂ ਹੈਗਾ, ਪਰ ਮੈਂ ਚੀਜ਼ਾਂ ਜਿੱਦਾਂ ਮੈਨੂੰ ਨਜ਼ਰ ਆਉਂਦੀਆਂ ਥੋੜ੍ਹੀਆਂ ਡਿਫਰੈਂਟ ਹੈ। ਇਸ ਵਾਸਤੇ ਪਹਿਲਾਂ ਵੈਨੇਜ਼ੁਏਲਾ ਗਿਆ ਕਿ ਉੱਥੋਂ ਘੱਟ ਤੋਂ ਘੱਟ ਰੀਜਨ ਚੇਂਜ ਕਰਾ ਕੇ ਉੱਥੇ ਇਨਫਲੂਐਂਸ ਜਿਹੜਾ ਮੁਕਾਇਆ ਜਾਏ। ਉਹਦੇ ਬਾਅਦ ਇਜ਼ਰਾਈਲ ਦੇ ਆਪਣੇ ਜਿਹੜੇ ਆ ਉਹ ਬੈਨੀਫਿਟ ਸੀਗੇ, ਉਹਨਾਂ ਦੇ ਆਪਣੇ ਉਹਦੇ ਸਵਾਰਥ ਆ। ਉਹਨਾਂ ਨੇ ਅਮਰੀਕਨ ਸਟੈਬਲਿਸ਼ਮੈਂਟ ਨੂੰ ਕਨਵਿੰਸ ਕੀਤਾ ਕਿ ਹੁਣ ਅਗਲੀ ਵਾਰੀ ਇਰਾਨ ਦੀ ਲਿਆਓ।
ਕਿਉਂਕਿ ਇਸ ਵੇਲੇ ਚਾਈਨਾ ਦੀ ਸਭ ਤੋਂ ਜ਼ਿਆਦਾ ਜਿਹੜੀ ਆਇਲ ਦੀ ਸਪਲਾਈ ਆ ਉਹ ਇਰਾਨ ਤੋਂ ਹੁੰਦੀ ਹੈ। ਬਿਲੀਅਨਸ ਆਫ ਡਾਲਰਸ ਦੀ ਟ੍ਰਾਂਜੈਕਸ਼ਨ ਔਰ ਵਪਾਰਕ ਸੰਬੰਧ ਆ ਚੀਨ ਦੇ ਇਰਾਨ ਦੇ। ਇਰਾਨ ਐਵੇਂ ਸਰਵਾਈਵ ਨਹੀਂ ਕਰ ਰਿਹਾ, ਇੰਨੀ ਜ਼ਿਆਦਾ ਉੱਤੇ ਸੈਂਕਸ਼ਨਸ ਆ। ਪਰ ਹੁਣ ਉਸ ਖਿੱਤੇ ਦੇ ਹਾਲਾਤ ਬਦਲ ਗਏ। ਉੱਥੇ ਹੁਣ ਅਮਰੀਕਾ ਨੇ ਫੈਸਲੇ ਨਹੀਂ ਕਰਨੇ ਉਸ ਰੀਜਨ 'ਚ, ਉੱਥੇ ਫੈਸਲੇ ਕਰਨੇ ਆ ਚਾਈਨਾ ਨੇ ਤੇ ਰਸ਼ੀਆ ਨੇ। ਇਸ ਜਿਹੜਾ ਵੈਸਟਰਨ ਹੈਮਿਸਫੀਅਰ ਆ, ਜਿਹਦੇ ਜਿਹੜਾ ਸਾਰੇ ਦੇਸ਼ ਆ, ਜਿਹੜਾ ਟਰੰਪ ਰੋਜ਼ ਕਦੇ ਨੇਟੋ ਦੇ ਖਿਲਾਫ ਗੱਲ ਕਰ ਰਿਹਾ ਹੁੰਦਾ, ਕਦੇ ਗ੍ਰੀਨਲੈਂਡ ਦੇ ਕਰ ਰਿਹਾ ਹੁੰਦਾ, ਐਵੇਂ ਨਹੀਂ ਕਰ ਰਿਹਾ। ਉਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਵੈਸਟਰਨ ਹੈਮਿਸਫੀਅਰ ਆ ਉਹਦੇ ਵਿੱਚ ਅਮਰੀਕਾ ਦੀ ਡੋਮੀਨੈਂਸ ਰਹੂਗੀ, ਜਿਹੜੀ ਪੋਸੀਬਲ ਆ ਰਹੇ। ਪਰ ਜਿਹੜਾ ਸਾਊਥ ਏਸ਼ੀਆ ਜਾਂ ਵੈਸਟ ਆਫ ਏਸ਼ੀਆ ਜਿਹਨੂੰ ਕਹਿੰਦੇ ਹੋ, ਉੱਥੇ ਹੁਣ ਅਮਰੀਕਾ ਨੇ ਫੈਸਲੇ ਨਹੀਂ ਕਰਨੇ, ਖਾਸ ਤੌਰ ਤੇ ਜਿਹੜੀ ਹੁਣ ਇਰਾਨ ਦੀ ਸੀ। ਸੋ ਸਾਨੂੰ ਰਾਈਟ ਸਟੇਕ ਹੋਲਡਰਸ ਦੇ ਨਾਲ ਬਹਿਣ ਦੀ ਲੋੜ ਆ। ਉਹ ਚਾਈਨਾ ਸਭ ਤੋਂ ਅੱਗੇ ਆ। ਮੈਂ ਪਿੱਛੇ ਜਿਹੇ ਦੇਖਿਆ ਸੀ ਵੈਸੇ ਕੁਝ ਸਾਲ ਪਹਿਲਾਂ, ਅੱਜ ਕੱਲ੍ਹ ਕਿਉਂਕਿ AI ਦਾ ਜ਼ਮਾਨਾ ਵਾ ਤੇ ਹਰ ਤਰ੍ਹਾਂ ਦੀ ਵੀਡੀਓ ਬਣ ਜਾਂਦੀਆਂ। ਉਹ ਮੈਂ ਕਿਸੇ ਇੱਕ ਸੰਸਥਾ ਦੇ ਫੇਸਬੁੱਕ ਤੇ ਦੇਖਿਆ ਸੀ, ਉਹ ਚੀਨੀ ਬੀਬੀ ਪਤਾ ਨਹੀਂ ਚੀਨੀ 'ਚ ਕੀ ਕਹਿ ਰਹੀ ਹੈ ਵੀ ਅਸੀਂ ਫਲਾਣੀ ਸੰਸਥਾ ਤੇ ਉਹਦੇ ਆਗੂਆਂ ਨੂੰ ਚੀਨ 'ਚ ਜੀ ਆਇਆਂ ਨੂੰ ਕਹਿੰਦੇ ਆ। ਉਹ ਮੈਨੂੰ ਬੜਾ ਮਨ ਖਿੱਚਵਾਂ ਲੱਗਾ, ਪਰ ਬਾਅਦ 'ਚ ਨਾ ਉਹ ਸੰਸਥਾ ਕਿਤੇ ਚੀਨ 'ਚ ਜਾਂਦੀ ਨਜ਼ਰ ਆਈ ਤੇ ਨਾ ਹੀ ਉਹਦੇ ਆਗੂ ਕਿਤੇ ਨਜ਼ਰ ਆਈ ਜਾਂਦੇ। ਚਲੋ AI ਨਾਲ ਕੌਮ ਨੂੰ ਪ੍ਰਭਾਵਿਤ ਆਪਾਂ ਕਰ ਲੈਂਦੇ ਆ, ਪਰ ਇਹ ਜੋ ਡਰਾਮਾ ਕਰਕੇ ਦਿਖਾਇਆ ਨਾ, ਹੁਣ ਸਹੀ ਕਰਕੇ ਦਿਖਾਈਏ। ਹੁਣ ਉਹਨਾਂ ਸਟੇਕ ਹੋਲਡਰਸ ਨਾਲ ਬਈਏ ਜਿਹੜੀ ਸਾਡੇ ਕੌਮੀ ਕਾਰ ਦੀ ਗੱਲ ਚਲਾ ਸਕਦੇ ਆ। ਅਸੀਂ ਸਟ੍ਰੈਟੇਜਿਕਲੀ, ਲੋਕ ਕਹਿੰਦੇ ਨੇ ਜਿਓਗ੍ਰਾਫੀ ਦੀ ਕੋਈ ਏਡੀ ਇੰਪੋਰਟੈਂਸ ਨਹੀਂ, ਸਾਰਾ ਕੁਝ ਤਾਂ ਜਿਹੜਾ ਇਹ ਇਕਨੋਮੀ ਦੇ ਉੱਤੇ ਚੱਲਦਾ। ਆ ਸਟ੍ਰੇਟ ਆਫ ਹੋਰਮਜ਼ ਦਾ ਜਿਹੜਾ ਤਮਾਸ਼ਾ ਲੱਗਾ ਹੋਇਆ, ਇਹ ਉਹਦੀ ਜਿਓਗ੍ਰਾਫੀਕਲ ਲੋਕੇਸ਼ਨ ਦੀ ਵਜ੍ਹਾ ਹੈ ਕਿ ਪੂਰੀ ਦੁਨੀਆ ਦੇ ਤੇਲ ਜਿਹੜਾ ਉਹਨੇ ਰੋਕ ਕੇ ਰੱਖ ਲਿਆ। ਪੰਜਾਬ ਅੱਜ ਕਿੱਥੇ ਆ? ਪੰਜਾਬ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਜੈਕਟ ਆ, ਉਹ ਹੈਗਾ ਚੀਨ ਦਾ ਵਨ ਰੋਡ ਵਨ ਬੈਲਟ ਇਨੀਸ਼ੀਏਟਿਵ। ਪੰਜਾਬ ਅੱਜ ਉਸ ਵਨ ਰੋਡ ਵਨ ਬੈਲਟ ਇਨੀਸ਼ੀਏਟਿਵ ਦੇ ਮੂਹਰੇ ਬੈਠਾ। ਚੀਨ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਵੀ ਉਹਦਾ ਵਨ ਰੋਡ ਵਨ ਬੈਲਟ ਇਨੀਸ਼ੀਏਟਿਵ ਉੱਥੇ ਇੱਕ ਪਾਸੇ ਪੰਜਾਬ ਦੇ ਰੌਲੇ ਨਾਲ ਮੁੱਕਣ, ਦੂਸਰੇ ਪਾਸੇ ਕਸ਼ਮੀਰ ਦਾ ਤਮਾਸ਼ਾ ਲੱਗਾ ਰਹੇ। ਦੇ ਹੈਵ ਟੂ ਰਿਜ਼ੋਲਵ ਦਿਸ। ਔਰ ਹੋ ਸਕਦਾ ਜੇ ਤੁਸੀਂ ਆਪਣੀ ਕੈਪੈਸਿਟੀ ਬਿਲਡ ਕਰੋ ਤਾਂ ਕੋਈ ਜ਼ਰੂਰੀ ਨਹੀਂ ਆਰਮ ਸਟਰਗਲ ਹੀ ਕਰਨੀ ਪਵੇ, ਕਿਉਂਕਿ ਨੇਸ਼ਨ ਸਟੇਟ ਦੇ ਖਿਲਾਫ ਆਰਮ ਸਟਰਗਲ ਜਿਹੜੀ ਆ ਹਾਲ ਦੀ ਘੜੀ 'ਚ ਰਾਹ ਨਹੀਂ ਹੈ। ਅੱਜ ਜਿਹੜੇ ਸ਼ਸਤਰ ਆ ਉਹ ਤੁਹਾਡੀ ਨੈਗੋਸ਼ੀਏਟ ਕਰਨ ਦੀ ਪਾਵਰ ਆ। ਅੱਜ ਦਾ ਸ਼ਸਤਰ ਜਿਹੜਾ ਵਾ ਲੋਬਿੰਗ ਆ। ਸਾਨੂੰ ਰੀਅਲਿਸਟਿਕ ਰਹਿਣਾ ਚਾਹੀਦਾ ਕਿ ਆਪਾਂ ਅੱਜ ਕਹੀਏ ਵੀ ਅਸੀਂ AK-47 ਚੱਕ ਕੇ ਭਾਰਤ ਸਰਕਾਰ ਨੂੰ ਨਸ਼ਟ ਕਰ ਦਿਆਂਗੇ, ਤਾਂ ਨਹੀਂ। ਮੈਨੂੰ ਇੱਕ ਸਿੰਘ ਸਾਹਿਬ, ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ, ਮੈਨੂੰ ਕਹਿਣ ਲੱਗੇ ਜੇ ਕੱਲ ਨੂੰ ਸਾਡਾ ਭਾਰਤ ਸਰਕਾਰ ਦਾ ਪੰਗਾ ਪੈ ਗਿਆ ਤੇ ਨਾਲ ਵਾਲੇ ਸਾਨੂੰ ਟੈਂਕ ਦੇਣਗੇ। ਮੈਂ ਕਿਹਾ ਸਿੰਘ ਸਾਹਿਬ ਇਹ ਤਾਂ ਨਾਲ ਵਾਲੇ ਦੱਸ ਸਕਦੇ ਹੋ, ਤੇ ਜਿੰਨੀ ਭਾਰਤ ਸਰਕਾਰ ਮੇਰੇ ਨਾਲ ਪਿਆਰ ਕਰਦੀ ਆ ਉਹ ਨਾਲ ਵਾਲੇ ਵੀ ਇੰਨਾ ਹੀ ਕਰਦੇ ਆ। ਦੋਵਾਂ ਨੇ ਮੇਰਾ ਜੀਣਾ ਆਰਾਮ ਕੀਤਾ ਹੋਇਆ। ਪਰ ਇਹ ਦੱਸੋ ਤੁਹਾਨੂੰ ਟੈਂਕ ਚਲਾਉਣਾ ਹੁੰਦਾ? ਟੈਂਕ ਚਲਾਉਣ ਦਾ ਤੁਹਾਨੂੰ ਵਰਡ ਨਹੀਂ ਆਉਂਦਾ, ਟੈਂਕ ਮੰਗਣ ਚੱਲੇ ਆ। ਦੁਨੀਆ ਦੇ ਵਿੱਚ ਜਿਹੜੇ ਸਾਧਨ ਆ, ਜਿਹੜੇ ਹਥਿਆਰ ਤੁਸੀਂ ਵਰਤ ਕੇ ਆਜ਼ਾਦੀ ਲੈਣੀ ਆ, ਬਦਲ ਚੁੱਕੇ। ਤੋ ਇਹ ਸਮੇਂ ਜਿਸ ਤਰ੍ਹਾਂ 47 ਦੇ ਵਿੱਚ ਦੁਨੀਆ ਦੇ ਹਾਲਾਤ ਬਦਲ ਰਹੇ ਸੀ, ਜਿਸ ਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਨਵਾਂ ਵਰਲਡ ਆਰਡਰ ਜਨਮ ਲੈ ਰਿਹਾ ਸੀ, ਉਸ ਵੇਲੇ ਅਸੀਂ ਖੁੱਜ ਗਏ। ਇਸ ਸਮੇਂ ਅਸਾਂ ਉਸ ਤੋਂ ਬਿਲਕੁਲ ਨਹੀਂ ਖੁੱਜਣਾ ਹੈਗਾ। ਇੱਕ ਗੱਲ ਮੈਂ ਕਰਨਾ ਚਾਹੁੰਦਾ TNR ਦੇ ਉੱਤੇ। ਸਿੱਖ ਕੌਮ ਤੇ ਹੋਰ ਕੌਮਾਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਨਿਸ਼ਾਨਾ ਬਣੀਆਂ। ਪਰ ਸਾਡੀ ਇੱਕ ਇਹ ਬਹੁਤ ਤਰਾਸਦੀ ਆ ਕਿ ਜਦੋਂ ਕੋਈ ਘਟਨਾ ਵਾਪਰ ਜਾਂਦੀ ਆ, ਗੱਲ ਨਵੀਂ ਹੁੰਦੀ ਆ, ਤੇ ਆਪਾਂ ਬਹੁਤ ਰੌਲੀ ਪਾਈ ਜਾਂਦੇ ਆ। ਫਿਰ ਹੌਲੀ ਸਾਡਾ ਕੋਈ ਫੋਲੋ ਅਪ ਕਰਨ ਦਾ ਹੈ ਹੀ ਨਹੀਂ ਰਿਵਾਜ ਕਿ ਫੋਲੋ ਅਪ ਕਰੀਏ। ਭਾਈ ਨਿੱਜਰ ਹੋਰਾਂ ਦੀ ਸ਼ਹੀਦੀ ਹੋਈ ਕੈਨੇਡਾ ਦੀ ਧਰਤੀ ਤੇ, ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹੀਦੀ ਹੋਈ ਪਾਕਿਸਤਾਨ ਦੀ ਧਰਤੀ ਤੇ, ਉਹ ਵੀ ਟ੍ਰਾਂਸਨੈਸ਼ਨਲ ਡਿਪਰੈਸ਼ਨ। ਆਪਾਂ ਉਹਨਾਂ ਦੇ ਸਮਾਗਮ ਕੀਤੇ, ਸ਼ਹੀਦੀ ਸਮਾਗਮ ਕਰੀ ਜਾਂਦੇ ਆ। ਉਹਨਾਂ ਨੂੰ ਯਾਦ ਕਰਨਾ ਸ਼ਹੀਦਾਂ ਨੂੰ ਬਹੁਤ ਜ਼ਰੂਰੀ ਆ। ਪਰ ਆਪਾਂ ਇਹਦਾ ਰਾਹ ਕੀ ਕੱਢਿਆ ਵੀ ਅੱਗੋਂ ਇਹ ਕੰਮ ਨਾ ਹੋਏ। ਬਹੁਤ ਸਾਰੇ ਲੋਕਾਂ ਦਾ ਜਿਨ੍ਹਾਂ ਦਾ ਕੋਈ ਰੋਲ ਨਹੀਂ, ਉਹ ਵੀ ਕਹੀ ਜਾਂਦੇ ਮੇਰੀ ਜਾਨ ਨੂੰ ਖਤਰਾ। ਇੱਕ ਡਰਾਮਾ ਜਿਹਾ ਬਣਾ ਰੱਖਿਆ। ਮੈਂ ਤਾਂ ਕਦੇ ਨਹੀਂ ਕਿਹਾ ਮੇਰੀ ਜਾਨ ਨੂੰ ਖਤਰਾ। ਫਾਇਦਾ ਵਿੱਚ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੁੰਦਾ ਨਾ, ਉਹਨਾਂ ਨੂੰ ਸਭ ਤੋਂ ਪਹਿਲਾਂ ਏਜੰਸੀਆਂ ਇਹ ਕਹਿੰਦੀਆਂ ਭਾਈ ਤੁਸੀਂ ਕਦੇ ਕਹਿਣਾ ਨਹੀਂ ਹੈਗਾ ਕਿ ਮੇਰੀ ਜਾਨ ਨੂੰ ਖਤਰਾ। ਕਈ ਬੰਦੇ ਝੂਠੇ ਹੀ ਉਹ ਕਹਿੰਦੇ ਵੀ ਤੁਹਾਡਾ ਰਿਸਕ ਵੱਧ ਜਾਂਦਾ ਨਾ, ਤੁਸੀਂ ਮੂੰਹ ਬੰਦ ਰੱਖਣਾ, ਆਪਣੇ ਮੇਜਰਸ ਲੈਣੇ, ਪਰ ਬਹੁਤਾ ਰੌਲਾ ਨਹੀਂ ਪੈਣਾ। ਡਾਕਟਰ ਅਮਰਜੀਤ ਇੱਥੇ ਬੈਠੇ ਆ, ਭਾਈ ਮਨਿੰਦਰ ਸਿੰਘ ਬੈਠੇ ਆ, ਇਹਨਾਂ ਤੇ ਕਦੇ ਖਤਰਾ ਫੀਲ ਨਹੀਂ ਕੀਤਾ। ਜੇ ਤੁਹਾਨੂੰ ਐਡਾ ਹੀ ਖਤਰਾ ਤਾਂ ਭਾਈ ਤੁਹਾਨੂੰ ਕੌਣ ਕਹਿੰਦਾ ਵੀ ਤੁਸੀਂ ਆਓ ਅੱਗੇ, ਘਰ ਬਵੋ ਆਰਾਮ ਨਾਲ। ਪਰ ਜਿਹੜਾ TNR ਦੀ ਗੱਲ ਹੈ ਬਹੁਤ ਸੀਰੀਅਸ ਗੱਲ ਹੈ, ਇਹਦੇ ਉੱਤੇ ਕਾਨੂੰਨ ਸਾਜ਼ੀ ਕਰਾਉਣ ਦੀ ਲੋੜ ਹੈ।
ਕਿਉਂਕਿ ਮੈਂ TNR ਤੇ ਬਹੁਤ ਕੰਮ ਕੀਤਾ ਵਾ, US ਕਾਂਗਰਸ ਵੀ ਕਈ ਬਰੀਫਿੰਗਸ ਦਿੱਤੀਆਂ ਵਾ। TNR ਤੇ ਹੁਣ ਕੈਨੇਡੀਅਨ ਸਰਕਾਰ ਵੀ ਢਿੱਲੀ ਪੈ ਰਹੀ ਹੈ ਤੇ ਅਮਰੀਕਨ ਸਰਕਾਰ ਤਾਂ ਬਹੁਤ ਹੀ ਢਿੱਲੀ ਪੈ ਰਹੀ ਹੈ, ਕਿਉਂਕਿ ਉਹਨਾਂ ਨੇ TNR ਨੂੰ ਇੱਕ ਆਰਮ ਟਵਿਸਟਿੰਗ ਮੈਕੈਨਿਜ਼ਮ ਦੇ ਤੌਰ ਤੇ ਵਰਤਿਆ। ਉਹਨਾਂ ਭਾਰਤ ਦੇ ਨਾਲ ਆਪਣੇ ਕਮਰਸ਼ੀਅਲ ਮੁਆਹਦੇ ਕਰਨੇ ਸੀਗੇ, ਉਹ ਭਾਰਤ ਦੀ ਬਾਂਹ ਮਰੋੜਦੇ ਰਹੇ ਬੜੀ ਦੇਰ ਕਿ ਤੁਸੀਂ ਆਹ ਕਰ ਰਹੇ ਹੋ, ਉਹ ਕਰ ਰਹੇ ਹੋ। ਉਹ ਗੱਲ ਹੁਣ ਜਿਉਂਦਾ ਉਹਨਾਂ ਦਾ ਭਾਰਤ ਦੇ ਨਾਲ ਟ੍ਰੇਡ ਟਾਈਜ਼ ਫੇਰ ਅਮਰੀਕਾ ਦੇ ਸਟਰੋਂਗ ਹੋ ਰਹੇ ਆ। ਉਹ TNR ਦੀ ਗੱਲ ਤੋਂ ਹੁਣ ਜਦੋਂ ਸਟੇਟ ਡਿਪਾਰਟਮੈਂਟ ਵਾਲਿਆਂ ਦੀ ਜਿਹੜੀ ਪਹਿਲਾਂ ਟੋਨ ਸੀ ਔਰ ਜਿਹੜੀ ਹੁਣ ਮੈਂ ਅਬਜ਼ਰਵ ਕਰਨਾ ਬਹੁਤ ਚੇਂਜ ਹੈ। ਅਮਰੀਕਾ 'ਚ ਇਸ ਵੇਲੇ TNR ਦੇ ਉੱਤੇ ਕੋਈ ਇੰਟਰਸਟ ਨਹੀਂ ਰਿਹਾ, ਕਿਉਂਕਿ ਜਿਹੜਾ ਭਾਈ ਚਾਹ ਵਾਲਾ ਉਹ ਬਹੁਤ ਛੇਤੀ ਸਰੈਂਡਰ ਕਰ ਗਿਆ। ਉਹ 'ਚ ਸਾਥ ਹੈ ਨਹੀਂ ਸੀ। ਸੋ ਉਹ ਜਿਹੜੀ ਪਤਾ ਨਹੀਂ ਕਿੰਨੇ 56 ਇੰਚ ਦੀ ਛਾਤੀ ਸੀ ਕਿ ਕਿੰਨੀ ਇੰਚ ਦੀ, ਉਹ ਕਿਤੇ ਦਿਖੀ ਨਹੀਂ ਹੈਗੀ। ਉਹਦੀ ਵਜ੍ਹਾ ਤੋਂ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਉੱਦਾਂ ਗੱਲ ਹੋ ਨਹੀਂ ਰਹੀ। ਡਾਕਟਰ ਸਾਹਿਬ ਨੇ ਸ਼ੋਅ ਵੀ ਕੀਤਾ, ਮੈਂ ਕਿਉਂਕਿ ਫਰੀडम ਹਾਊਸ ਇੱਕ ਬਹੁਤ ਵੱਡੀ ਸੰਸਥਾ ਹੈਗੀ ਅਮਰੀਕਾ ਦੀ, ਉਹਨਾਂ ਦੇ ਐਡਵਾਈਜ਼ਰੀ ਬੋਰਡ ਤੇ ਵੀ ਐਕਸਪਰਟ ਪੈਨਲ ਤੇ ਆ। ਉੱਥੋਂ ਅਸੀਂ ਮੁਸਲਸਲ ਕੋਸ਼ਿਸ਼ ਕਰ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਕਾਨੂੰਨ ਸਾਜ਼ੀ ਕੀਤੀ ਜਾਏ ਕਿ TNR ਨੂੰ ਹੱਲ ਪਾਈ ਜਾਏ। ਇੱਥੇ ਕੈਨੇਡਾ 'ਚ ਵੀ ਸਿਮਿਲਰ ਐਫਰਟਸ ਹੋਣੀਆਂ ਚਾਹੀਦੀਆਂ, ਕਿਉਂਕਿ ਇੱਥੇ ਦੀ ਸਰਕਾਰ ਵੀ ਜਿਹੜੀ ਆ ਹੁਣ ਕਹਿੰਦੀ ਅਸੀਂ ਫਲਾਣੀ ਸ਼ਾਹ ਰਿਲੀਜ਼ ਨਹੀਂ ਕਰਨੀ, ਆਹ ਨਹੀਂ ਕਰਨੀ, ਸਾਡੇ ਡਿਪਲੋਮੈਟਿਕ ਟਾਈਜ਼ ਖਰਾਬ ਹੁੰਦੇ। ਸਾਨੂੰ ਮੰਗ ਰੱਖਣੀ ਚਾਹੀਦੀ ਹੈ ਕਿ ਹਰ ਸ਼ਾਹ ਓਪਨਨੈਸ ਦੇ ਨਾਲ ਲੋਕਾਂ ਦੇ ਸਾਹਮਣੇ ਲਿਆਈ ਜਾਏ। ਡੈਮੋਕ੍ਰੇਸੀ ਇਸ ਚੀਜ਼ ਦਾ ਨਾਂ ਨਹੀਂ ਹੈਗਾ ਵੀ ਜੇ ਤੁਹਾਡੇ ਕਮਰਸ਼ੀਅਲ ਜਾਂ ਟ੍ਰੇਡ ਟਾਈਜ਼ ਖਰਾਬ ਹੁੰਦੇ ਆ ਤੇ ਤੁਸੀਂ ਲੋਕਾਂ ਨੂੰ ਸੱਚ ਤੋਂ ਦੂਰ ਰੱਖੋ। ਲੋਕਾਂ ਨੂੰ ਲੋਕਤੰਤਰ ਇਹਨੂੰ ਕਹਿੰਦੇ ਆ ਵੀ ਲੋਕਾਂ ਨੂੰ ਪੂਰੇ ਸੱਚ ਦਾ ਪਤਾ ਹੋਣਾ ਚਾਹੀਦਾ। ਜਦੋਂ ਆਪਣੇ ਕੋਲ ਕੋਈ ਆਉਂਦੇ ਆ ਨਾ ਮੈਂਬਰ ਪਾਰਲੀਮੈਂਟ ਤੇ ਆਪਾਂ ਫੋਟੋ ਖਿਚਾ ਕੇ ਬੜੇ ਰਾਜ਼ੀ ਹੋ ਜਾਂਦੇ ਆ, ਫਲਾਣਾ ਸਭ ਦੇ ਗ੍ਰਹਿ ਪਧਾਰਿਆ ਤੇ ਉੱਥੇ ਫੋਟੋ ਖਿਚਾਈਆਂ, ਉਹ ਫਿਰ ਆਪਾਂ ਆਪਣੇ ਰਿਸੈਪਸ਼ਨ ਰੂਮ 'ਚ ਲਾਈਆਂ ਹੋਣ। ਫੋਟੋ ਨਾ ਵੀ ਖਿਚਾਓ, ਕੁਛ ਨਹੀਂ ਹੁੰਦਾ। ਜਿਹੜਾ ਵੀ ਤੁਹਾਡਾ ਮੈਂਬਰ ਪਾਰਲੀਮੈਂਟ ਤੁਹਾਡੇ ਕੋਲ ਵੋਟ ਮੰਗਣ ਆਏ, ਫੰਡ ਰੇਜ਼ਿੰਗ ਲਈ ਆਏ, ਔਰ ਖਾਸ ਤੌਰ ਤੇ ਅਮਰੀਕਨ ਸੰਗਤ, ਕਿਉਂਕਿ ਮੈਨੂੰ TV ਤੇ ਸੁਣੇਗੀ, ਤੁਹਾਡੇ ਹੁਣ ਮਿਡ ਟਰਮ ਇਲੈਕਸ਼ਨ ਹੋ ਰਹੇ ਆ, ਤੁਹਾਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਕਹੋ ਕਿ ਹਰ ਸੂਰਤ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਉੱਤੇ ਜਿਹੜਾ ਵਾ ਉਹ ਲੈਜਿਸਲੇਸ਼ਨ ਕੀਤੀ ਜਾਏ, ਔਰ ਸਿੱਖ ਜਨਸਾਈਡ ਦਾ ਮਤਾ ਜਿਹੜਾ ਵਾ ਇਸ ਕਾਂਗਰਸ ਦੇ ਵਿੱਚ ਆਉਣਾ ਉਹਨੂੰ ਪਾਸ ਕਰਾਉਣ ਦੀ ਪੂਰਾ ਯਤਨ ਕਰੋ। ਇਹ ਹੋਰ ਗੱਲ ਇਹ ਆ ਵੀ ਜਿਹੜੀਆਂ ਸੰਸਥਾਵਾਂ ਉਹਦੇ ਲਈ ਕੰਮ ਕਰਦੀਆਂ, ਜਿਸ ਤਰ੍ਹਾਂ ਅਮਰੀਕਨ ਸਿੱਖ ਕਾਕਸ ਕਮੇਟੀ ਆ, ਉਹਦਾ ਇੰਨਾ ਭੰਡੀ ਪ੍ਰਚਾਰ ਕੀਤਾ ਜਾਂਦਾ ਉਹਦੇ ਨਾਲ ਸੰਬੰਧੀ ਲੋਕਾਂ ਦਾ ਕਿ ਪੰਥ ਤੋਂ ਦੂਰ ਹੋ ਜਾਏ। ਸੋ ਹੁਣ ਜਿਹੜੀ ਗੱਲ ਆ ਆਪਣੇ ਰੈਜ਼ੋਲੂਸ਼ਨ ਦੀ, ਡਾਕਟਰ ਸਾਹਿਬ ਵੀ ਉਹਦੇ 'ਚ ਇਨਵੋਲਵ ਸੀਗੇ, ਪਰ ਡਾਕਟਰ ਸਾਹਿਬ ਦਾ ਇਹ ਆ ਕਿ ਡਾਕਟਰ ਪ੍ਰੀਤਪਾਲ ਸਿੰਘ ਅਮਰੀਕਨ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ, ਅਮਰੀਕਨ ਸਿੱਖ ਕਾਕਸ ਦੇ ਕੋ-ਫਾਊਂਡਰ, ਉਹਦੇ 'ਚ ਬਹੁਤ ਉਹਨਾਂ ਦਾ ਯੋਗਦਾਨ ਹੈ। ਉਹਨਾਂ ਨੂੰ ਮੈਂ ਬੜੀ ਵਾਰੀ ਕਿਹਾ ਕਿ ਤੁਸੀਂ ਇਹਦੇ ਬਾਰੇ ਸਟੇਟਮੈਂਟ ਦਿਓ ਜਾਂ ਕੁਝ ਲਿਖੋ, ਕਿਉਂਕਿ ਹਜੇ ਉਹ ਲੋਕ ਜਿੰਦੇ ਆ ਬਹੁਤ ਸਾਰੇ। ਭਾਈ ਧੰਨਾ ਸਿੰਘ ਹੈਗੇ ਆ ਉੱਥੇ ਜਿਹੜੀ ਇਸ ਸਾਰੇ ਪ੍ਰੋਸੈਸ 'ਚ ਇਨਵੋਲਵ ਸੀ। ਉਹਨਾਂ ਵੈਸੇ ਪਿੱਛੇ TV 84 ਨੂੰ ਇੱਕ ਇੰਟਰਵਿਊ ਦਿੱਤਾ, ਮੇਰੇ ਖਿਆਲ ਸਿਰਫ 10% ਹੀ ਉਹਨਾਂ ਗੱਲ ਕੀਤੀ ਹੈ, ਜਿੰਨੀ ਉਹਨਾਂ ਮੈਨੂੰ ਕਹਾਣੀ ਸੁਣਾਈ ਹੈ ਉਹਦੇ 'ਚ ਉਹਨਾਂ ਅਜੇ ਬਹੁਤ ਘੱਟ ਦੱਸਿਆ। ਸੋ ਇਹ ਬਜ਼ੁਰਗ ਹਜੇ ਜਿੰਦੇ ਆ, ਇਹਨਾਂ ਨੂੰ ਸਾਂਭ ਕੇ ਰੱਖੋ। ਜਿੰਦੇ ਬੰਦੇ ਜਿਉਂਦੇ ਹੁੰਦੇ ਆ ਨਾ, ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਦੇ ਬਾਰੇ ਪੁੱਠੀਆਂ ਸਿੱਧੀਆਂ ਕਈ ਪ੍ਰਚਾਰ ਕਰੀ ਜਾਂਦੇ ਆ। ਜਦੋਂ ਬੰਦੇ ਦੁਨੀਆ ਤੋਂ ਅਕਾਲ ਚਲਾਣਾ ਕਰ ਜਾਂਦੇ ਆ, ਉਹਦੇ ਬਾਅਦ ਉਹਦੇ ਉੱਤੇ ਫੁੱਲ ਚਾੜਦੇ ਆ, ਸ਼ਰਧਾਂਜਲੀਆਂ ਭੇਂਟ ਕਰਦੇ ਆ, ਜਿਉਂਦਿਆਂ ਨੂੰ ਪੁੱਛਦਾ ਕੋਈ ਨਹੀਂ। ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਆਪਣੇ ਹੱਡ ਤੇ ਹੰਡਾਈਆਂ, ਆਪਣੇ ਜੀਵਨ ਲਾ ਦਿੱਤੇ, ਉਹਨਾਂ ਦਾ ਕੌਮ ਨੂੰ ਬੜਾ ਯੋਗਦਾਨ। ਇਸ ਵਾਸਤੇ ਉਹਨਾਂ ਦੇ ਉੱਤੇ ਮਾਣ ਕਰਨਾ ਸਿੱਖੋ, ਉਹਨਾਂ ਕੋਲ ਸਿੱਖਣ ਦੀ ਕੋਸ਼ਿਸ਼ ਕਰੋ। ਸੋ ਮੇਰਾ ਖਿਆਲ ਹੈ ਮੋਰ ਔਰ ਲੈਸ ਜਿਹੜੀਆਂ ਗੱਲਾਂ ਮੈਂ ਕਰਨਾ ਚਾਹੁੰਦਾ ਸੀ, ਗੱਲਾਂ ਤੇ ਬਹੁਤ ਸਾਰੀਆਂ ਵਾ, ਪਰ ਸਮਾਂ ਕਿਉਂਕਿ ਕੀਮਤ ਆ, ਇਸ ਵਾਸਤੇ ਕੋਈ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।